ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਆਦਿਦੇਵ ਸਿੱਧੂ ਤੇ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਆਉਂਦੇ ਹਾਂ। ਸਾਡੇ ਫੇਸਬੁੱਕ ਪੇਜ ਤੇ ਸਾਡੇ YouTube ਚੈਨਲ ਤੇ ਜਿਹੜਾ ਪ੍ਰੋਗਰਾਮ ਆ ਬਿਲਕੁਲ ਲਾਈਵ ਚੱਲਦਾ, ਜਿਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਹੁੰਦੀ ਹੈ, ਟੀਕਾ ਟਿੱਪਣੀ ਹੁੰਦੀ ਆ, ਵਿਚਾਰ ਚਰਚਾ ਹੁੰਦੀ ਹੈ ਤੇ ਨਾਲ ਦੀ ਨਾਲ ਤੁਹਾਡੇ ਸਵਾਲਾਂ ਨੂੰ, ਤੁਹਾਡੀਆਂ ਟਿੱਪਣੀਆਂ ਨੂੰ ਵੀ ਲਿਆ ਜਾਂਦਾ। ਸੋ ਅੱਜ ਵੀ ਹਮੇਸ਼ਾ ਦੀ ਤਰ੍ਹਾਂ ਤੁਸੀਂ ਆਪਣੀਆਂ ਟਿੱਪਣੀਆਂ ਨਾਲ, ਆਪਣੇ ਸਵਾਲਾਂ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਿਓ। ਪਰ ਉਸ ਤੋਂ ਪਹਿਲਾਂ ਅੱਜ ਪ੍ਰੋਗਰਾਮ ਇਸ ਕਰਕੇ ਖਾਸ ਹੈ ਕਿ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਦਲਜੀਤ ਭਾਈ ਦੇ ਨਾਲ ਨਾਲ ਇੱਕ ਹੋਰ ਮਹਿਮਾਨ ਪਹੁੰਚੇ ਹੋਏ ਆ, ਕਮਲਪ੍ਰੀਤ ਸਿੰਘ ਬਰਾੜ ਚਿਮਨੇਵਾਲਾ। ਸੋ ਆਓ ਪਹਿਲਾਂ ਦੋਵਾਂ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਬਰਾੜ ਸਾਹਿਬ ਤੇ ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ ਦੋਵਾਂ ਦਾ। ਸਤਿ ਸ਼੍ਰੀ ਅਕਾਲ ਜੀ ਦੇਵ। ਸਤਿ ਸ਼੍ਰੀ ਅਕਾਲ ਦੇਵ ਜੀ। ਹੋਰ ਦਲਜੀਤ ਜੀ, ਕੀ ਹਾਲ ਚਾਲ ਨੇ ਦੋਵਾਂ ਦਾ? ਹਾਂ, ਹਾਲ ਚਾਲ ਬਹੁਤ ਵਧੀਆ ਹੈ। ਬਰਾੜ ਸਾਹਿਬ, ਕਿਵੇਂ ਲੱਗ ਰਿਹਾ ਪਹਿਲੀ ਵਾਰ ਸਾਡੇ ਮਸਲੇ ਸਾਡੇ ਹੱਲ 'ਚ? ਬਹੁਤ ਵਧੀਆ ਲੱਗ ਰਿਹਾ ਜੀ। ਮੈਂ ਥੈਂਕ ਯੂ ਕਹਿਣਾ, ਤੁਸੀਂ ਮੈਨੂੰ ਮੌਕਾ ਦਿੱਤਾ ਇਹਦੇ ਵਿੱਚ। ਨਹੀਂ ਜੀ, ਤੁਸੀਂ ਬ੍ਰਿਸਬੇਨ ਦੀ ਬੜੀ ਵਧੀਆ ਨਾਮਵਰ ਸ਼ਖਸੀਅਤ ਹੋ। ਤੁਹਾਡੇ ਜਿਹੜੇ ਟੌਪਿਕ ਅਸੀਂ ਅਕਸਰ ਪੜ੍ਹਦੇ ਰਹਿੰਦੇ ਹਾਂ, ਬਹੁਤ ਜਾਣਕਾਰੀ ਮਿਲਦੀ ਆ। ਸੋ ਅਸੀਂ ਸੋਚਿਆ ਵੀ ਉਹ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਵੀ ਸਾਂਝੀ ਕਰੀਏ। ਦਲਜੀਤ ਜੀ, ਸ਼ੁਰੂਆਤ ਮੈਂ ਪਹਿਲਾਂ ਤੁਹਾਡੇ ਤੋਂ ਕਰੂੰਗਾ। ਸਭ ਤੋਂ ਪਹਿਲਾਂ ਤਾਂ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਕਿਉਂਕਿ ਕੋਵਿਡ ਦੇ ਕਰਕੇ ਆਸਟ੍ਰੇਲੀਆ ਇੱਕ ਵਾਰੀ ਫਿਰ ਤੋਂ, ਕੁਈਨਜ਼ਲੈਂਡ ਦੀ ਗੱਲ ਕਰੀਏ ਤਾਂ ਫਿਰ ਤੋਂ ਲੋਕਡਾਊਨ ਚਲੇ ਗਿਆ, 3 ਦਿਨਾਂ ਦਾ ਲੋਕਡਾਊਨ। ਕਿੱਦਾਂ ਦੇਖਦੇ ਹੋ, ਕੀ ਕਹਿਣਾ ਚਾਹੋਗੇ? ਇਕੱਲੇ ਆਪਾਂ ਕੁਈਨਜ਼ਲੈਂਡ ਦੀ ਗੱਲ ਨਾ ਕਰੀਏ ਕਿਉਂਕਿ ਸਟਾਰਟਿੰਗ ਇਸ ਵਾਰ ਸਿਡਨੀ ਤੋਂ ਹੋਈ ਆ ਜੀ। ਇਹ ਵੀ ਸ਼ਾਇਦ ਜਦੋਂ ਦਾ ਚੱਲ ਰਿਹਾ ਆ 2019 ਤੋਂ ਲੈ ਕੇ, ਕਿਉਂਕਿ 2020 ਦੇ ਮਾਰਚ ਤੋਂ ਲੋਕਡਾਊਨ ਸ਼ੁਰੂ ਹੋਏ ਆ ਜੀ। ਉਦੋਂ ਤੋਂ ਜੇ ਆਪਾਂ ਕੱਢੀਏ ਤੇ ਨਿਊ ਸਾਊਥ ਵੇਲਜ਼ ਸ਼ਾਇਦ ਪਹਿਲੀ ਵਾਰ ਅੱਗੇ ਆਇਆ ਆ ਕੋਵਿਡ ਦੇ ਵਿੱਚ, ਕਿਉਂਕਿ ਮੈਲਬੌਰਨ ਦੇ ਵਿੱਚ ਬਹੁਤ ਸਾਰੇ ਕੇਸਿਸ ਆਉਂਦੇ ਰਹੇ ਆ ਤੇ ਸਿਡਨੀ ਦੂਜੇ ਨੰਬਰ ਤੇ ਰਿਹਾ। ਪਰ ਪਿਛਲੇ ਕੁਝ ਦਿਨਾਂ ਤੋਂ ਕਾਫੀ ਇਹ ਰਿਹਾ ਆ, ਕਿਉਂਕਿ ਇੱਕ ਇੰਡੋਨੇਸ਼ੀਆ ਤੋਂ ਬੰਦਾ ਆਉਂਦਾ ਬਿਜ਼ਨਸ ਵੀਜ਼ੇ ਦੇ ਉੱਤੇ, ਜਿਸ ਤੋਂ ਬਾਅਦ ਕਿ ਕੋਵਿਡ ਫੈਲਦਾ ਕੁਈਨਜ਼ਲੈਂਡ ਦੇ ਵਿੱਚ ਵੀ। ਅਤੇ ਉਹ ਜਿਹੜੇ ਕੇਸਿਸ ਆ ਨਿਊ ਸਾਊਥ ਵੇਲਜ਼ ਦੇ ਅੱਜ ਤੱਕ 170 ਦੇ ਕਰੀਬ ਕੇਸਿਸ ਹੋ ਚੁੱਕੇ ਆ ਜੀ। ਅਤੇ ਨੀਅਰਲੀ ਜੇ ਆਪਾਂ ਆਲ ਓਵਰ ਆਸਟ੍ਰੇਲੀਆ ਦੇਖੀਏ 200 ਨੂੰ ਅੰਕੜਾ ਜਿਹੜਾ ਆ ਉਹ ਪਾਰ ਕਰਨ ਵਾਲਾ, ਅਤੇ ਕਾਫੀ ਇਹ ਮਹੱਤਵਪੂਰਨ ਹੈ ਇਸ ਸਾਲ ਦੇ ਵਿੱਚ 2021 ਦੇ ਵਿੱਚ, ਕਿਉਂਕਿ ਸੇਫ ਕੰਟਰੀਜ਼ ਦੇ ਵਿੱਚ ਆਸਟ੍ਰੇਲੀਆ ਨੂੰ ਮੰਨਿਆ ਜਾਂਦਾ ਆ। ਆਪਣੇ ਵੀ ਇੱਥੇ 3 ਕੇਸਿਸ ਆਏ ਆ ਕੁਈਨਜ਼ਲੈਂਡ ਦੇ ਵਿੱਚ, ਅਤੇ ਹੁਣ ਕੋਈ 7 ਦੇ ਕਰੀਬ ਸਿਟੀਜ਼ ਲੋਕਡਾਊਨ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ। ਉਹਦੇ ਵਿੱਚ ਸਿਡਨੀ ਆ, ਬ੍ਰਿਸਬੇਨ ਆ, ਆਪਣੇ ਗੋਲਡ ਕੋਸਟ ਆ, ਟਾਊਨਸਵਿਲੇ ਆ, ਅਤੇ ਫਿਰ ਇਸ ਤੋਂ ਇਲਾਵਾ ਡਾਰਬਿਨ ਆ, ਪਰਥ ਆ, ਅਤੇ ਇੱਕ ਸ਼ਾਇਦ ਪਹਿਲੀ ਵਾਰ ਲੋਕਡਾਊਨ ਲੱਗ ਰਿਹਾ ਆ ਐਲਿਸ ਸਪ੍ਰਿੰਗ ਦੇ ਵਿੱਚ ਵੀ, ਅਤੇ ਉੱਥੇ ਵੀ ਕੇਸ ਸਾਹਮਣੇ ਜਿਹੜੇ ਆਏ ਆ। ਇਸ ਕਰਕੇ ਜਿਹੜੇ ਖਾਸ ਤੌਰ 'ਤੇ ਆਸਟ੍ਰੇਲੀਆ ਦੇ ਦੋਸਤ ਆਪਾਂ ਨੂੰ ਦੇਖ ਰਹੇ ਆ, ਉਹ ਮਾਸਕ ਪਾ ਕੇ ਜ਼ਰੂਰ ਬਾਹਰ ਨਿਕਲਣ, ਕਿਉਂਕਿ ਪਬਲਿਕ ਥਾਂ 'ਤੇ ਜਿੱਥੇ ਵੀ ਤੁਸੀਂ ਜਾਣਾ ਮਾਸਕ ਹੋਣਾ ਬਹੁਤ ਜ਼ਰੂਰੀ ਆ, ਅਦਰਵਾਈਜ਼ ਇਹਦਾ ਫਾਈਨ ਵੀ ਆ। ਬਹੁਤ ਸਾਰੇ ਦੋਸਤਾਂ ਨੂੰ ਫਾਈਨ ਵੀ ਹੋਇਆ, ਕਿਉਂਕਿ ਅਜੇ ਆਦਤ ਵੀ ਹੈ ਨਹੀਂ ਜਾਂ ਭੁੱਲ ਜਾਂਦੇ ਆ। ਆਪਣੀਆਂ ਗੱਡੀਆਂ ਦੇ ਵਿੱਚ ਮਾਸਕ ਜ਼ਰੂਰ ਰੱਖੋ, ਇਹ ਆਪਣੀ ਸੇਫਟੀ ਦੇ ਵਾਸਤੇ ਆ। ਬਿਲਕੁਲ ਦੋਸਤੋ, ਚਾਹੇ ਕੋਵਿਡ ਦਾ ਟੌਪਿਕ ਹੁਣ ਸਾਨੂੰ ਪੁਰਾਣਾ ਲੱਗਣ ਲੱਗ ਪਿਆ, ਕਿਉਂਕਿ ਪਿਛਲੀ ਵਾਰ ਜਦੋਂ ਇਹ 2019 'ਚ ਸ਼ੁਰੂਆਤ ਹੋਈ ਸੀ ਅਤੇ ਮੈਨੂੰ ਯਾਦ ਹੈ 2020 ਦੇ ਵਿੱਚ ਜਦੋਂ ਇਹ ਆਸਟ੍ਰੇਲੀਆ ਦੇ ਵਿੱਚ ਇਹਨੇ ਦਸਤਕ ਦਿੱਤੀ ਤਾਂ ਅਚਾਨਕ ਪੂਰੀ ਸੁਸਾਇਟੀ ਦੇ ਵਿੱਚ ਇੱਕ ਤਰ੍ਹਾਂ ਦਾ ਡਰ, ਇੱਕ ਤਰ੍ਹਾਂ ਦਾ ਸਹਿਮ ਵੇਖਣ ਨੂੰ ਮਿਲਦਾ ਸੀ। ਅਤੇ ਬਹੁਤ ਸਾਰੇ, ਜਦੋਂ ਲੋਕਡਾਊਨ ਦੀ ਗੱਲ ਚੱਲਦੀ ਤਾਂ ਸ਼ਹਿਰ ਖਾਲੀ ਹੋ ਗਏ ਸੀ, ਗਲੀਆਂ ਬਿਲਕੁਲ ਸੁੰਨੀਆਂ ਹੋ ਗਈਆਂ ਸੀ। ਪਰ ਅੱਜ ਮੈਂ ਦੇਖਿਆ ਕਿ 3 ਦਿਨਾਂ ਦਾ ਲੋਕਡਾਊਨ, ਪਰ ਲੋਕਾਂ ਦੇ ਵਿੱਚ ਪਹਿਲੀ ਵਾਲੀ ਅਵੇਅਰਨੈਸ ਜਾਂ ਪਹਿਲੇ ਵਾਲਾ ਡਰ ਰਹਿਣਾ ਵੀ ਨਹੀਂ ਚਾਹੀਦਾ। ਡਰ ਇੱਕ ਚੰਗੀ ਚੀਜ਼ ਵੀ ਨਹੀਂ ਆ, ਪਰ ਜਿਹੜੀ ਅਵੇਅਰਨੈਸ ਜ਼ਰੂਰੀ ਆ ਉਹ ਕਿਤੇ ਨਾ ਕਿਤੇ ਅਸੀਂ ਉਹ ਪਿੱਛੇ ਛੱਡਦੇ ਜਾਂਦੇ ਹਾਂ। ਤਾਂ ਮੈਨੂੰ ਲੱਗਦਾ ਵੀ ਸਾਡੇ ਦੋਸਤਾਂ ਨੂੰ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ, ਕਿਉਂਕਿ ਇਹ ਜਿਵੇਂ ਜਿਵੇਂ ਦਿਨ ਲੰਘਦੇ ਜਾਂਦੇ ਇਹਦੀ ਨਵੀਂ ਤੋਂ ਨਵੀਂ ਸਟਰੀਮ ਅੱਗੇ ਆਉਂਦੀ ਜਾਂਦੀ ਹੈ ਤਾਂ ਹੋਰ ਖਤਰਨਾਕ ਹੁੰਦੀ ਜਾਂਦੀ ਆ। ਇਸ ਕਰਕੇ ਇਹਦੇ ਧਿਆਨ ਜ਼ਰੂਰ ਰੱਖਣਾ ਚਾਹੀਦਾ ਆ। ਜੀ ਬਿਲਕੁਲ ਜੀ। ਅਤੇ ਬਰਾੜ ਸਾਹਿਬ, ਤੁਹਾਡੇ ਨਾਲ ਸ਼ੁਰੂਆਤ ਮੈਂ ਕਰੂੰਗਾ ਪੰਜਾਬ ਤੋਂ। ਪੰਜਾਬ ਦੀ ਰਾਜਨੀਤੀ 'ਤੇ ਤੁਸੀਂ ਕਾਫੀ ਕਰੀਬ ਤੋਂ ਨਜ਼ਰ ਰੱਖਦੇ ਹੋ। ਆਪਾਂ 2022 ਦੀਆਂ ਜਿਹੜੀਆਂ ਚੋਣਾਂ ਆ ਉਹਨਾਂ ਦਾ ਜਿਹੜਾ ਬਿਗਲ ਵੱਜ ਚੁੱਕਾ ਆ, ਜਿਹੜਾ ਪੂਰਾ ਆ ਮੱਗ ਚੁੱਕਾ ਆ, ਇੱਕ ਦੂਸਰੇ 'ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਆ। ਪਰ ਉਸ ਤੋਂ ਪਹਿਲਾਂ, ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨੀ ਚਾਹੂੰਗਾ ਆਮ ਆਦਮੀ ਪਾਰਟੀ ਤੋਂ। ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਆ ਅਰਵਿੰਦ ਕੇਜਰੀਵਾਲ ਹੁਣੀ, ਉਹ ਪਿਛਲੇ ਦਿਨੀ ਪੰਜਾਬ ਆਏ ਅਤੇ ਉਹਨਾਂ ਨੇ ਬਹੁਤ ਵੱਡੇ ਵੱਡੇ ਐਲਾਨ ਕੀਤੇ ਆ। ਉਹਨਾਂ ਜਿਹੜੇ ਐਲਾਨਾਂ ਨੂੰ ਕਿੱਦਾਂ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਜੋ ਅੱਜ ਦੇ ਪੰਜਾਬ ਦੇ ਹਾਲਾਤ ਆ ਉਹਨੂੰ ਵੇਖ ਕੇ ਉਹ ਐਲਾਨ ਸੰਭਵ ਲੱਗਦੇ ਤੁਹਾਨੂੰ? ਦੇਵ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਪੰਜਾਬ ਆ ਜਿਹੜਾ, ਇਹ ਕੋਈ ਮੰਗਤਿਆਂ ਦਾ ਦੇਸ਼ ਨਹੀਂ ਹੈਗਾ ਜੀ, ਵੀ ਸਾਨੂੰ ਕੋਈ ਖੈਰ ਪਾਵੇ ਅਸੀਂ ਝੋਲੀ ਅੱਡੀਏ। ਸਾਨੂੰ ਕੋਈ ਪੰਜਾਬ ਦੇ ਵਿੱਚ ਜਿਹੜਾ ਡੈਮ ਆ
ਜੀ ਉਹ ਹਰ ਸਾਲ 1000 ਤੋਂ 1400 ਕਰੋੜ ਯੂਨਿਟ ਬਿਜਲੀ ਤਿਆਰ ਕਰਦਾ। ਜੀ ਸਿਰਫ ਕੇਂਦਰ ਦੀਆਂ ਮਾੜੀਆਂ ਨੀਤੀਆਂ ਕਰਕੇ ਜਿਹਦੇ ਵਿੱਚ ਉਹਦੇ ਵਿੱਚੋਂ ਸਿਰਫ ਸਾਨੂੰ ਤੀਜਾ ਹਿੱਸਾ ਮਿਲਦਾ ਜੀ ਬਿਜਲੀ ਦਾ। ਬਾਕੀ ਜਿਹੜੇ ਯੂਨਿਟ ਆ ਉਹ ਹਰਿਆਣੇ ਨੂੰ ਜਾਂਦੇ ਆ, ਦਿੱਲੀ ਨੂੰ ਜਾਂਦੇ ਆ ਤੇ ਬਾਕੀ ਹੋਰ ਪਾਸੇ ਜਾਂਦੇ ਆ। ਜੀ ਪੰਜਾਬ ਦੀ ਧਰਤੀ ਨੇ ਪੂਰੇ ਹਿੰਦੁਸਤਾਨ ਦਾ ਢਿੱਡ ਭਰਿਆ। ਜੀ ਤੁਸੀਂ ਪੰਜਾਬ ਦਾ ਇਤਿਹਾਸ ਦੇਖ ਲਓ, ਪੀਰਾਂ ਫਕੀਰਾਂ ਦੀ ਧਰਤੀ ਆ। ਪਰ ਅੱਜ ਜੇ ਕੋਈ ਇਹ ਲਾਰਾ ਲਾ ਕੇ ਕਹਿੰਦਾ ਕਿ ਮੈਂ ਤੁਹਾਨੂੰ ਇੰਨੇ ਯੂਨਿਟ ਬਿਜਲੀ ਮੁਫਤ ਦੇ ਦੂੰਗਾ, ਜੀ ਉਹ ਕੌਣ ਹੁੰਦੇ ਆ ਦੇਣ ਵਾਲੇ? ਜੀ ਪੰਜਾਬ ਦਾ ਸਰਮਾਇਆ, ਪੰਜਾਬ ਦੀ ਪ੍ਰਾਪਰਟੀ ਆ, ਪੰਜਾਬ ਦੇ ਵਿੱਚੋਂ ਨਿਕਲਦੀ ਜਿਹੜੀ ਬਿਜਲੀ ਆ ਉਹ ਪੰਜਾਬੀਆਂ ਦਾ ਹੱਕ ਬਣਦਾ। ਜੀ 22 ਪੈਸੇ ਬਿਜਲੀ ਯੂਨਿਟ ਤਿਆਰ ਹੁੰਦਾ, ਜਿਹੜਾ ਸਰਕਾਰ 8 ਤੋਂ 9 ਰੁਪਏ ਦਿੰਦੀ ਹੈ। ਜੀ ਮੈਂ ਇਸ ਗੱਲ ਨਾਲ ਬਿਲਕੁਲ ਵੀ ਇਹਦੇ ਜਿਹੜਾ ਤਰੀਕਾ ਕਹਿਣ ਦਾ ਕਿ ਪੰਜਾਬ ਨੂੰ ਬਿਜਲੀ ਅਸੀਂ ਮੁਫਤ ਦੇ ਦਿਆਂਗੇ, ਇਹਦੇ ਨਾਲ ਮੈਂ ਸਹਿਮਤ ਨਹੀਂ ਹੈਗਾ। ਜੀ ਕਿਉਂਕਿ ਪੰਜਾਬ ਦੇ ਕੋਲੇ ਇੰਨੀ ਕੁ ਸ਼ਕਤੀ ਆ ਕਿ ਪੰਜਾਬ ਪੂਰੇ ਹਿੰਦੁਸਤਾਨ ਦਾ ਢਿੱਡ ਭਰ ਸਕਦਾ, ਤਾਂ ਪੰਜਾਬ ਮੰਗਤਿਆਂ ਦੀ ਜ਼ਮੀਨ ਜਾਂ ਧਰਤੀ ਨਹੀਂ ਹੈ। ਰੌਲਾ ਇਹ ਹੈ ਨਾ ਬਰਾੜ ਸਾਹਿਬ ਕਿ ਸ਼ਕਤੀ ਹੈਗੀ ਆ ਪੰਜਾਬ ਕੋਲ ਵੀ, ਜਿਹੜੇ ਪੰਜਾਬੀ ਨੌਜਵਾਨ ਉਹਨਾਂ ਕੋਲ ਵੀ ਸ਼ਕਤੀ ਹੈਗੀ ਆ। ਤੁਸੀਂ ਗੱਲ ਕੀਤੀ ਕਿ ਇਸ ਪੰਜਾਬ ਦਾ ਹੱਕ ਬਣਦਾ। ਦਲਜੀਤ ਜੀ ਮੈਂ ਤੁਹਾਡੇ ਕੋਲ ਆਉਣਾ ਚਾਹੂੰਗਾ ਕਿਉਂਕਿ ਜਿੱਦਾਂ ਬਰਾੜ ਸਾਹਿਬ ਉਹਨਾਂ ਨੇ ਕਿਹਾ ਵੀ ਇਹ ਪੰਜਾਬ ਦਾ ਹੱਕ ਬਣਦਾ, ਪਰ ਉਹ ਹੱਕ ਜਿਹੜਾ ਆ ਉਹ ਮੇਰੇ ਖਿਆਲ ਪਿਛਲੇ ਕਾਫੀ ਸਮੇਂ ਤੋਂ ਸਾਡੇ ਲੀਡਰਾਂ ਨੇ ਕਿਤੇ ਨਾ ਕਿਤੇ ਆਪਣੇ ਤੱਕ ਰੱਖਿਆ ਹੋਇਆ। ਉਹ ਸਾਡੇ ਪੰਜਾਬ ਦੇ ਆਮ ਲੋਕਾਂ ਤੱਕ ਉਹ ਹੱਕ ਪਹੁੰਚ ਨਹੀਂ ਰਿਹਾ। ਤੇ ਜਿਹੜੇ ਜਿਵੇਂ ਬਰਾੜ ਸਾਹਿਬ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਉਹਨਾਂ ਨੇ ਲਾਰਾ ਲਾਇਆ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਕਿ ਇਹ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ ਆ, ਇਹ ਇਦਾਂ ਦੇ ਲਾਰੇ ਪਹਿਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੀਤੇ ਗਏ ਕਿ ਅਸੀਂ ਤੁਹਾਨੂੰ ਮੁਫਤ ਬਿਜਲੀ ਦੇਵਾਂਗੇ, ਬਾਅਦ ਚੋਂ ਕੈਪਟਨ ਸਰਕਾਰ ਵੱਲੋਂ ਵੀ ਬਹੁਤ ਕੁਝ ਇਦਾਂ ਦਾ ਕਿਹਾ ਗਿਆ। ਤੁਸੀਂ ਕਿੱਦਾਂ ਦੇਖਦੇ ਹੋ ਇਹਨੂੰ ਆਮ ਆਦਮੀ ਪਾਰਟੀ ਦੇ? ਪਹਿਲਾਂ ਤਾਂ ਇਹ ਆ ਕਿ ਜਿੱਦਾਂ ਬਰਾੜ ਸਾਹਿਬ ਉਹਨਾਂ ਨੇ ਕਿਹਾ ਕਿ ਜਿਹੜੇ ਡੈਮ ਆ ਉਹ ਸਾਡੇ ਆ, ਅਸਲ ਦੇ ਵਿੱਚ ਡੈਮ ਸਾਡੇ ਨਹੀਂ। ਜੀ ਡੈਮ ਇੱਦਾਂ ਕਿ ਪਹਿਲਾਂ ਤਾਂ ਅਸੀਂ ਰੌਲਾ ਆਪੇ ਪਾਇਆ, ਅਸੀਂ ਆਪੇ ਇਹਦੇ ਉੱਤੇ ਛੱਡ ਦਿੱਤਾ ਕਿਉਂਕਿ ਪੰਜਾਬ ਦਾ ਇਹ ਹੈ ਹੀ ਨਹੀਂ ਹਿੱਸਾ। ਇਹ ਬਿਲਾਸਪੁਰ ਸਟੇਟ ਦੇ ਅਧੀਨ ਸੀ ਜਿੱਥੇ ਇਹ ਸਤਲੁਜ ਬਣਿਆ ਹੋਇਆ, ਜਿਹੜਾ ਭਾਖੜਾ ਡੈਮ ਬਣਿਆ ਹੋਇਆ। ਜੀ ਤੇ ਸਾਰਾ ਪੈਸਾ ਵੀ ਇਹ ਸੈਂਟਰ ਦਾ ਲੱਗਾ ਹੋਇਆ ਤੇ ਉਹਦੇ ਵਿੱਚ ਜਿਹੜਾ ਪੰਜਾਬ ਦਾ ਹਿੱਸਾ ਆ ਲਗਾਤਾਰ ਘਟਦਾ ਗਿਆ। ਇਹ ਨੋ ਡਾਊਟ ਹੈ ਕਿ ਘਟਾਇਆ ਗਿਆ ਸ਼ਾਸਕਾਂ ਦੇ ਨਾਲ, ਜਿਹੜਾ ਕਿ 56% ਵੀ ਕਿਸੇ ਵੇਲੇ ਸੀ, 23% ਵੀ ਰਿਹਾ ਤੇ 9% ਤੱਕ ਵੀ ਆ ਗਿਆ। ਜੀ ਪਰ ਇਹਦੇ ਵਿੱਚ ਕੁਝ ਕੁ ਹੋਰ ਵੀ ਰੀਜ਼ਨ ਹੈਗੇ ਆ। ਮੈਂ ਪਹਿਲਾਂ ਉਹ ਦੱਸ ਦਵਾਂ ਕਿ ਬਿਜਲੀ ਦਾ ਜਿਹੜਾ ਹੈਗਾ, ਕਿਉਂਕਿ ਕੋਈ 2400 ਮੈਗਾਵਾਟ ਦੇ ਕਰੀਬ ਇਹ ਬਣਦਾ, ਜਦ ਕਿ ਏਡੀ ਜਿਹੜਾ ਆਪਣਾ 11940 ਮੈਗਾਵਾਟ ਦੇ ਕਰੀਬ ਜਿਹੜਾ ਹੈ ਆਪਣੀ ਪ੍ਰੋਡਕਸ਼ਨ ਉੱਥੇ ਹੁੰਦੀ ਆ। ਜੀ ਪਰ ਅਸਲ ਵਿੱਚ ਪੰਜਾਬ ਦੀ ਪ੍ਰੋਬਲਮ ਇਹ ਆ ਕਿ ਜਦੋਂ ਤਾਂ ਸਰਦੀਆਂ ਆਉਂਦੀਆਂ ਉਦੋਂ ਸਾਡੇ ਕੋਲ ਲੋਡ ਜਿਹੜੀ ਆ ਉਹ 5000 ਤੋਂ 6000 ਮੈਗਾਵਾਟ ਰਹਿ ਜਾਂਦੀ ਆ। ਪਰ ਜਦੋਂ ਗਰਮੀਆਂ ਆਉਂਦੀਆਂ ਆ ਉਸ ਵੇਲੇ ਸਾਡੀ ਜਿਹੜੀ ਲੋਡ ਆ ਉਹ 10000 ਤੋਂ 11500 ਮੈਗਾਵਾਟ ਤੱਕ ਹੋ ਜਾਂਦੀ ਆ। ਇਹ ਦੁੱਗਣਾ ਪਹਾੜਾ ਆ। ਹੁਣ ਜਿਹੜਾ ਇਹ ਇੰਨਾ ਜ਼ਿਆਦਾ ਡਿਫਰੈਂਸ ਹੈਗਾ, ਉਸ ਵੇਲੇ ਸਾਨੂੰ ਇਹ ਆ ਕਿ ਸਾਡੇ ਜਿਹੜੇ ਸਾਡੇ ਅਸੀਂ ਚਾਹੇ ਥਰਮਲ ਪਲਾਂਟ ਆ ਜਿਹੜੇ ਤੋਂ ਸਾਡੀ ਮੇਨ ਬਿਜਲੀ ਆਉਂਦੀ ਆ, ਉਹਦੇ ਵਿੱਚ ਬਹੁਤ ਸਾਰੇ ਤਾਂ ਹੀ ਆ ਬਠਿੰਡੇ ਵਾਲਾ ਹੀ ਬੰਦ ਕਰਨਾ ਪਿਆ, ਰੋਪੜ ਵਾਲਾ ਹੀ ਬੰਦ ਕਰਨਾ ਪਿਆ। ਉਹਦੇ ਕਾਰਨ ਹੀ ਇਹ ਹੋਇਆ ਕਿ ਉਹਨਾਂ ਨੂੰ ਚੱਲਦੇ ਰਹਿਣ ਦੇ ਲਈ ਸਾਡੀ ਲੋੜ ਉਨੀ ਹੁੰਦੀ ਨਹੀਂ ਜਿੰਨੇ ਸਾਨੂੰ ਉੱਥੇ ਫਿਰ ਸਾਡੀ ਇੱਕਦਮ ਹੀ ਮਿਆਦ ਬਹੁਤ ਘਟ ਜਾਂਦੀ ਆ, ਇੱਕਦਮ ਹੀ ਬਹੁਤ ਵੱਧ ਜਾਂਦੀ ਆ, ਵਿੱਚ ਵੇਰੀਏਸ਼ਨਸ ਬਹੁਤ ਆ। ਉਹਦੇ ਕਰਕੇ ਰਿਲਾਈ ਗਵਰਨਮੈਂਟ ਨੇ ਇਹ ਕੀਤਾ ਕਿ ਜਿਹੜਾ ਪ੍ਰਾਈਵੇਟ ਜਿਹੜੇ ਹੈਗੇ ਆ ਸੈਕਟਰ, ਉਹਨਾਂ ਤੋਂ ਹੀ ਸਿੱਧੀ ਬਿਜਲੀ ਖਰੀਦ ਲਈ ਜਾਵੇ, ਸਾਡੀ ਕੋਈ ਝਾਂਝਟ ਨਾ ਹੋਵੇ। ਪਰ ਉਹਦੇ ਉੱਤੇ ਵਿਚਾਰ ਕਰਨ ਦੀ ਬਜਾਏ ਜਾਨੀ ਨਲਾਇਕ ਬੰਦਿਆਂ ਨੇ ਉਹ ਸਮਝੌਤੇ ਕਰ ਲਏ। ਸਮਝੌਤੇ ਹੁਣ ਤੁਸੀਂ ਦੇਖੋ ਕਿ ਜਿੱਦਾਂ ਬਰਾੜ ਸਾਹਿਬ ਨੇ ਕਿਹਾ ਕਿ ਉਹ ਜਿਹੜਾ ਥਰਮਲ ਪਲਾਂਟ ਆ, ਜਿਹੜਾ ਡੈਮ ਤੋਂ ਬਿਜਲੀ ਹੁੰਦੀ ਆ, ਉਹ ਤਾਂ ਬਹੁਤ ਸਸਤੀ ਪੈਂਦੀ ਆ। ਪਰ ਜੇ ਆਪਾਂ ਨੈਸ਼ਨਲ ਗ੍ਰਿਡ ਦਾ ਵੀ ਰੇਟ ਕੱਢ ਲਈਏ ਉਹ 2.5 ਰੁਪਏ ਪੈਂਦਾ, 2.5 ਤੋਂ ਪੌਣੇ 3 ਜਾਂ 3 ਰੁਪਏ ਰੱਖ ਲਓ। ਜਦ ਕਿ ਇੰਡਸਟਰੀ ਨੂੰ ਜਿਹੜੀ ਉਹੀ ਬਿਜਲੀ ਆ ਉਹ 7 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ। ਉਹਦਾ ਜਿਹੜਾ ਪਾੜ ਆ ਅਜੇ ਤੱਕ ਉਹਦਾ ਹੋਇਆ ਨਹੀਂ। ਦੂਜੇ ਪਾਸੇ ਇਹ ਜ਼ਰੂਰ ਗੱਲ ਹੈਗੀ ਕਿ ਅਸੀਂ ਮੰਗਤਿਆਂ ਦਾ ਦੇਸ਼ ਨਹੀਂ, ਕੋਈ ਵੀ ਨਹੀਂ ਮੰਗਤਿਆਂ ਦਾ ਹੁੰਦਾ, ਪਰ ਸਰਵਿਸਿਸ ਜਿਹੜੀ ਆ ਉਹ ਜ਼ਰੂਰੀ ਆ। ਇੱਥੇ ਵੀ ਆ ਜਿਹੜੇ ਲੋੜਵੰਦ ਆ ਉਹਨਾਂ ਦੇ ਲਈ ਚਲਾਈਆਂ ਜਾਂਦੀਆਂ ਸਕੀਮ, ਸੈਂਟਰਲ ਲਿੰਕ ਚਲਾਇਆ ਜਾਂਦਾ। ਉਹਦਾ ਕਾਰਨ ਇਹ ਹੁੰਦਾ ਕਿਉਂ ਬਹੁਤ ਸਾਰੇ ਲੋਕ ਹੁੰਦੇ ਆ ਕਿ ਇਹ ਜੀ ਮੁਫ਼ਤਖੋਰੀ ਬੰਦ ਹੋਣੀ ਚਾਹੀਦੀ ਆ, ਪਰ ਮੁਫ਼ਤਖੋਰੀ ਉਹਨਾਂ ਨੂੰ ਹੋਣੀ ਚਾਹੀਦੀ ਜਿਹੜੇ ਬੰਦੇ ਡਿਜ਼ਰਵ ਕਰਦੇ ਆ, ਡਿਜ਼ਰਵ ਇਸ ਕਰਕੇ ਕਰਦੇ ਆ। ਹੁਣ ਤੁਸੀਂ ਆਪਾਂ ਮਨਰੇਗਾ ਦੀ ਗੱਲ ਚੱਲ ਲਓ, ਬਹੁਤ ਵਧੀਆ ਸਕੀਮ ਮਨਮੋਹਨ ਸਿੰਘ ਸਰਕਾਰ ਨੇ ਚਲਾਈ ਸੀ। ਉਹਦੇ ਵਿੱਚ ਮਨਮੋਹਨ ਸਰਕਾਰ ਨੇ ਇਹ ਕੀਤਾ ਕਿ 100 ਦਿਨ ਯਾਨੀ 365 ਦਿਨ ਹੁੰਦੇ ਆ ਇੱਕ ਸਾਲ ਦੇ ਵਿੱਚ, 100 ਦਿਨ ਪੱਕਾ ਰੋਜ਼ਗਾਰ ਮਿਲੂਗਾ। ਹੁਣ ਪੰਜਾਬ ਦੇ ਵਿੱਚ ਜਿਹੜੀ ਮਨਰੇਗਾ ਵਾਲੇ ਦਿਹਾੜੀ ਕਿੰਨੀ ਦਿੰਦੇ ਆ, ਉਹ ਹੈਗੀ ਆ 250 ਰੁਪਇਆ। ਸਾਡੇ ਬਿਲਕੁਲ ਗਵਾਂਢ ਦਾ ਜਿਹੜਾ ਸੂਬਾ ਆ ਹਰਿਆਣਾ,
ਉਹ ਦਿੰਦਾ ਆ ਪੌਣੇ 400 ਰੁਪਇਆ ਜਾਂ ਪੌਣੇ 300 ਰੁਪਇਆ। ਜੀ। ਹੁਣ ਇਹਦੇ ਵਿੱਚ 100-150 ਰੁਪਇਆ ਉਹ ਵਾਧੂ ਦੇ ਰਿਹਾ। ਜੀ। ਕੇਰਲਾ ਦੇ ਵਿੱਚ ਸਭ ਤੋਂ ਜ਼ਿਆਦਾ ਆ, ਤੇ ਕੇਰਲਾ ਦੇ ਵਿੱਚ ਇੱਕ ਇਹੋ ਜਿਹਾ ਪ੍ਰਾਂਤ ਆ ਜਿਹਦਾ ਉਹ ਐਕਟ ਦੀ ਪੂਰੀ ਤਰ੍ਹਾਂ ਦੇ ਨਾਲ ਪੂਰਤੀ ਕਰਦੇ ਆ। ਉਹ 100 ਦੇ 100 ਦਿਨ ਦਿੰਦੇ ਆ। ਜਿਹੜਾ ਹਰਿਆਣਾ ਆ 100 ਦੇ ਵਿੱਚੋਂ ਘੱਟੋ ਘੱਟ 90 ਦਿਨ ਜ਼ਰੂਰ ਦਿੰਦਾ ਮਨਰੇਗਾ ਵਰਕਰਾਂ ਨੂੰ। ਸਾਡੇ ਜਿਹੜਾ ਪੰਜਾਬ ਆ 100 ਦੇ ਵਿੱਚੋਂ 30 ਦਿਨ ਦੇਣ ਡਿਆ। ਸਾਡੀਆਂ ਜਿਹੜੀਆਂ ਇਹਨਾਂ ਗੱਲਾਂ ਦੇ ਉੱਤੇ ਧਿਆਨ ਨਹੀਂ, ਪਰ ਅਸੀਂ ਮੌਸਤਖੋਰੇ ਬਣ ਗਏ। ਹੁਣ ਕੇਜਰੀਵਾਲ ਜਿਹੜਾ ਐਲਾਨ ਕਰਕੇ ਗਿਆ, ਉਹ ਕਾਰਨ ਉਹਦਾ ਇਹ ਹੋਇਆ ਵੀ ਲੋਕੀ ਹੁਣ ਮਨ ਲੁਭਾਵਨੇ ਚਾਹੁੰਦੇ ਆ ਵੋਟਾਂ ਦੇ। ਪਹਿਲਾਂ ਤਾਂ ਇਹ ਹੁੰਦਾ ਸੀ ਕਿ ਸ਼ਰਾਬ ਦੇ ਨਾਲ ਹੀ ਲੋਕੀ ਵੋਟਾਂ ਵੇਚਦੇ ਸੀ, ਹੁਣ ਤਾਂ ਇਹੀ ਚੱਲ ਪਿਆ। ਜਦੋਂ ਦੇ ਆ ਪਹਿਲਾਂ ਤੁਸੀਂ ਦੇਖੋ ਵੀ ਬਿਜਲੀ ਜਿਹੜੀ ਕਿਸਾਨਾਂ ਨੂੰ ਬਿਜਲੀ ਮੁਫਤ ਦਿੱਤੀ ਆ, ਇਹ ਹੈ ਤਾਂ ਸਬਸਿਡੀ ਸੀ, ਇਹਦੇ ਨਾਲ ਬਹੁਤ ਵੱਡਾ ਘਾਟਾ ਪਿਆ। ਪਰ ਉਹ ਜਿਹੜਾ ਘਾਟਾ ਪੂਰਤੀ ਦੇ ਲਈ ਹੋਰ ਚੀਜ਼ਾਂ ਵਧਾ ਦਿੱਤੀਆਂ ਗਈਆਂ। ਹੁਣ ਉਹਨੇ ਆਪਣੀ ਜੇਬ ਦੇ ਵਿੱਚੋਂ ਤਾਂ ਦਿੱਤਾ ਹੀ ਨਹੀਂ ਕੁਝ ਵੀ। ਇਹ ਤਾਂ ਹੈ ਨਹੀਂ ਕਿ ਕੇਜਰੀਵਾਲ ਨੇ ਆਪਣੀ ਪਾਕਟ ਦੇ ਵਿੱਚੋਂ ਦੇ ਦੇਣਾ, ਇਹਨਾਂ ਨੇ ਵੀ ਕਿਤੇ ਨਾ ਕਿਤੇ ਟੈਕਸ ਲਾਉਣਾ। ਮੈਨੂੰ ਅਜੇ ਤੱਕ ਯਾਦ ਆ ਭਗਵੰਤ ਮਾਨ ਹੁਣੀ ਇੱਥੇ ਆਏ ਸੀ ਆਪਣੇ ਬ੍ਰਿਸਬੇਨ ਦੇ ਵਿੱਚ 2017 ਦੀਆਂ ਚੋਣਾਂ ਤੋਂ ਪਹਿਲਾਂ, ਸ਼ਾਇਦ ਬਰਾੜ ਸਾਹਿਬ ਵੀ ਉੱਥੇ ਹਾਜ਼ਰ ਹੋਣਗੇ, ਉੱਥੇ ਮੀਟਿੰਗ ਹੋਈ ਸੀ। ਉੱਥੇ ਉਹਨਾਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਕਿਹਾ ਸੀ ਕਿ ਮੈਂ ਸ਼ਰਾਬਬੰਦੀ ਕਰਨੀ ਆ। ਉਦੋਂ ਲੋਕਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਸੀ ਕਿ ਇਹ ਵੀ ਘੁੱਟ ਲਾ ਲੈਂਦੇ ਆ। ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਸ਼ਰਾਬਬੰਦੀ ਕਰਨੀ। ਮੈਂ ਉਦੋਂ ਇਹ ਸਵਾਲ ਕੀਤਾ ਸੀ ਕਿ ਸ਼ਰਾਬਬੰਦੀ ਉਹ ਇੱਕ ਵੱਡਾ ਰੈਵਨਿਊ ਆ ਪੰਜਾਬ ਦਾ, ਤੁਸੀਂ ਉਹ ਜਿਹੜਾ ਰੈਵਨਿਊ ਜੇ ਬੰਦ ਕਰ ਦਿੱਤਾ, ਉਸ ਤੋਂ ਇਲਾਵਾ ਤੁਸੀਂ ਇਹ ਦੱਸੋ ਕਿ ਉਹ ਜਿਹੜਾ ਪੈਸਾ ਆ ਉਹ ਕਿੱਥੋਂ ਲਿਆਉਣਾ ਤੁਸੀਂ? ਉਹ ਕਿਹੜੇ ਤੁਸੀਂ ਅਸੀਂ ਕਰਾਂਗੇ ਟਰਾਈ, ਅਸੀਂ ਕਰਾਂਗੇ। ਬਿਲਕੁਲ ਇੱਥੇ ਵੀ ਹੈ, ਜੇ ਤੁਸੀਂ 300 ਯੂਨਿਟ ਤੁਸੀਂ ਦਿੰਦੇ ਆ, ਆ ਕੈਪਟਨ ਨੇ ਵੀ ਹੁਣ ਐਲਾਨ ਕਰ ਦੇਣਾ, ਤੁਸੀਂ ਦੇਖ ਲਓ ਮਹੀਨੇ 2 ਮਹੀਨੇ ਤੱਕ ਇਹਨੇ ਵੀ 300 ਕਹਿ ਦੇਣਾ। ਪਰ ਉਹ ਜਿਹੜਾ 300 ਦੇਣਾ ਆ, ਉਸ ਤੋਂ ਬਾਅਦ ਕਿੱਥੋਂ ਪੈਸਾ ਉਹ ਇਕੱਠਾ ਕਰਨਾ? ਉਹਦੇ ਵਿੱਚ ਕੀ ਹੋਣਾ? ਫਿਰ ਇਹਨਾਂ ਨੇ ਵੈਟ ਵਧਾ ਦੇਣਾ, ਫਿਰ ਇਹਨਾਂ ਨੇ ਤੇਲ ਦੀਆਂ ਕੀਮਤਾਂ ਵਧਾ ਦੇਣੀਆਂ। ਉਹ ਲੋਕੀ ਫਿਰ ਚੀਕ ਚਿਹਾੜਾ ਪਾਉਂਦੇ ਆ। ਪਰ ਜਦੋਂ ਸਰਕਾਰਾਂ ਏਦਾਂ ਖੜਦੀਆਂ ਆ, ਜਦੋਂ ਲੋਕ ਇਹ ਨਹੀਂ ਸੋਚਦੇ ਕਿ ਇਹਦਾ ਜਿਹੜਾ ਬੋਝ ਆ ਉਹ ਵੱਖਰੇ ਵੱਖਰੇ ਅਹੁਦਿਆਂ ਤੇ ਪੈਣਾ। ਹੁਣ SC BC ਤੇ ਫਾਇਰ ਜਿਹੜੇ ਫਰੀडम ਫਾਈਟਰ ਆ, ਉਹਨਾਂ ਨੂੰ ਪਹਿਲਾਂ ਹੀ 200 ਯੂਨਿਟ ਫ੍ਰੀ ਆ। ਉਹਦਾ ਹੀ ਘਾਟਾ ਜਿਹੜਾ ਆ ਪੰਜਾਬ ਨੂੰ 1700 ਕਰੋੜ ਰੁਪਈਆ ਪੈ ਰਿਹਾ। 39,000 ਕਰੋੜ ਰੁਪਈਆ ਤਾਂ ਵਿਆਜ ਦਾ ਬਣ ਜਾਂਦਾ ਸਾਲ ਦਾ। 5 ਗੁਣਾ ਸਾਡਾ ਜਿਹੜਾ ਉਹ ਵਿਆਜ ਆ, 5 ਗੁਣਾ ਸਾਡੀ ਕਮਾਈ ਦੇ ਨਾਲੋਂ ਜ਼ਿਆਦਾ ਅਸੀਂ ਇਨਵੈਸਟਮੈਂਟ ਕਰ ਰਹੇ ਉਹਦੇ ਉੱਤੇ। ਇਸ ਕਰਕੇ ਸਾਡਾ ਤਾਂ ਢਾਂਚਾ ਹਿੱਲਿਆ। ਹੁਣ ਕੇਜਰੀਵਾਲ ਸਾਹਿਬ ਇੱਥੇ ਪੰਜਾਬ ਜਾ ਕੇ ਕਹਿ ਦਿੰਦੇ ਆ ਜੀ ਅਸੀਂ ਦਿੱਲੀ 'ਚ ਇੱਦਾਂ ਕੀਤਾ, ਉਹਦਾ ਕੰਪੈਰੀਜ਼ਨ ਹੀ ਇਹ ਕਰ ਰਹੇ ਆ। ਦਿੱਲੀ ਤੇ ਪੰਜਾਬ ਦਾ ਕੋਈ ਕੰਪੈਰੀਜ਼ਨ ਹੀ ਹੈ ਨਹੀਂ। ਦਿੱਲੀ ਦੇ ਵਿੱਚ ਇੱਕ ਰੈਵਨਿਊ ਪਲੱਸ ਸਟੇਟ ਆ, ਤੇ ਅਸੀਂ ਕਰਜ਼ੇ ਦੇ ਵਿੱਚ ਪੌਣੇ 3 ਲੱਖ ਕਰੋੜ ਰੁਪਏ ਦਾ ਸਾਡੇ ਸਿਰ ਕਰਜ਼ਾ। ਪੰਜਾਬ ਉੱਥੇ ਦਿੱਲੀ ਦੇ ਸਿਰ ਕਰਜ਼ਾ ਕੋਈ ਨਹੀਂ। ਫਿਰ ਉੱਥੇ ਜਿਹੜੇ ਲੋਕ ਆ ਉਹ ਸਾਰੇ ਟੈਕਸ ਦੇਣ ਵਾਲੇ ਆ, ਸਾਡੇ ਇੱਥੇ ਸਾਡੇ ਟੈਕਸ ਕਿੰਨੇ ਦੇਣ ਵਾਲੇ ਆ, ਇਹ ਵੀ ਸਾਨੂੰ ਕੰਪੈਰੀਜ਼ਨ ਕਰਨਾ ਪੈਣਾ। ਇਸ ਕਰਕੇ ਬੜੇ ਹਾਲਾਤ ਮਾੜੇ ਆ। ਪਰ ਇਹ ਹੈ ਕਿ ਲੋਕਾਂ ਨੂੰ ਇਦਾਂ ਦੀਆਂ ਸਕੀਮਸ ਦੇਣ ਦੇ ਨਾਲੋਂ ਫੈਕਟ ਦੇ ਉੱਤੇ ਗੱਲ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ। ਬਿਲਕੁਲ। ਇੱਥੇ ਰੋਸ਼ਨ ਲਾਲ ਹੋਣਾ ਦੀ ਟਿੱਪਣੀ ਆਈ, ਉਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ। ਰੋਸ਼ਨ ਲਾਲ ਜੀ, ਜੇ ਇਹਦੇ ਨਾਲ ਤੁਹਾਡਾ ਕੋਈ ਸਵਾਲ ਹੋਵੇ ਜਾਂ ਕੋਈ ਟਿੱਪਣੀ ਤੁਸੀਂ ਸਾਡੀ ਗੱਲਬਾਤ ਤੇ ਕਰਨੀ ਚਾਹੋ ਤਾਂ ਉਹ ਵੀ ਜ਼ਰੂਰ ਕਰੋ ਨਾਲ ਦੀ ਨਾਲ। ਬਰਾੜ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਊਂਗਾ। ਜਿੱਦਾਂ ਦਲਜੀਤ ਜੀ ਹੋਣਾ ਨੇ ਕਿਹਾ ਕਿ ਇਹ ਜਿਹੜੀ ਜੋ ਵੀ ਦਿੱਤਾ ਜਾ ਰਿਹਾ ਇਹ ਸਾਡਾ ਹੱਕ ਵੀ ਆ, ਪਰ ਮੇਰਾ ਸਵਾਲ ਉੱਥੇ ਇਹ ਆ ਕਿ ਸਾਡੇ ਜਿਹੜੀ ਸੁਸਾਇਟੀ ਆ ਪੰਜਾਬ ਦੀ, ਕਿਉਂਕਿ ਜੇ ਹੁਣ ਆਪਣੇ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ, ਬਾਹਰ ਵੀ ਆਪਾਂ ਨੂੰ ਗਵਰਨਮੈਂਟ ਵੱਲੋਂ ਬਹੁਤ ਸਾਰਾ ਹੈਲਪ, ਜੇ ਹੁਣ ਕੋਵਿਡ ਕਰਕੇ ਬਹੁਤ ਸਾਰੀ ਹੈਲਪ ਮਿਲੀ ਆ, ਤੇ ਜਿਹੜੀਆਂ ਸਰਕਾਰਾਂ ਦੇ ਫਰਜ਼ ਬਣਦੇ ਹੁੰਦੇ ਆ। ਪਰ ਜਿਹੜੀ ਪੰਜਾਬ ਦੀ ਸੁਸਾਇਟੀ ਉਹਦੇ ਵਿੱਚ ਬਹੁਤ ਜ਼ਿਆਦਾ ਇੰਬੈਲੈਂਸ ਹੈਗਾ, ਕਿਉਂਕਿ ਉਹਦੇ ਜਿਹੜੇ ਫਾਇਦੇ ਆ ਉਹ ਸਰਕਾਰਾਂ ਤੋਂ ਅਮੀਰ ਬੰਦੇ ਜਾਂ ਵੱਡੇ ਕਿਸਾਨ, ਜੇ ਹੁਣ RK ਕੁਮਾਰ ਹੋਣਾ ਦੀ ਟਿੱਪਣੀ ਦੀ ਗੱਲ ਕਰਾਂ, ਉਹਨਾਂ ਇੱਕ ਬੜਾ ਵੈਲਿਡ ਪੁਆਇੰਟ ਚੁੱਕਿਆ ਜਲਜੀਤ ਜੀ, ਜਿਹੜਾ ਤੁਸੀਂ ਚੁੱਕਿਆ ਸੀ ਕਿ ਪੰਜਾਬ ਦੇ ਸਿਰ ਤੇ ਕਰਜ਼ਾ ਆਲਰੇਡੀ ਬਹੁਤ ਜ਼ਿਆਦਾ ਆ, ਤੇ ਜਿਹੜਾ ਇਹ ਜਿਹੜੀਆਂ ਮੁਫਤ ਬਿਜਲੀ ਜਾਂ ਪਾਣੀ ਦੀਆਂ ਜਿਹੜੀਆਂ ਸੁਵਿਧਾਵਾਂ ਆ, ਇਹਦਾ ਫਾਇਦਾ ਅਸਲ ਦੇ ਵਿੱਚ ਵੱਡੇ ਕਿਸਾਨ ਜਿਹੜੇ 100 200 ਕਿੱਲਿਆਂ ਤੋਂ ਉੱਤੇ ਦੇ ਮਾਲਕ ਆ, ਉਹ ਜ਼ਿਆਦਾ ਲੈ ਰਹੇ, ਜਦ ਕਿ ਇਹਦਾ ਫਾਇਦਾ ਹੋਣਾ ਚਾਹੀਦਾ ਆਮ ਕਿਸਾਨ ਨੂੰ। ਉਹ ਜਿਹੜਾ ਅਜੇ ਵੀ ਕਿਸਾਨ ਇਹਨਾਂ ਚੀਜ਼ਾਂ ਤੋਂ ਦੂਰ ਆ। ਕਿੱਦਾਂ ਦੇਖਦੇ ਹੋ ਬਰਾੜ ਸਾਹਿਬ? ਜਿਹੜਾ ਤੁਸੀਂ ਦੇਵ ਜੀ ਗੱਲ ਕੀਤੀ ਪੰਜਾਬ ਸਿਰ ਕਰਜ਼ੇ ਦੀ, ਜੀ ਪੌਣੇ 3 ਲੱਖ ਕਰੋੜ ਕਰਜ਼ਾ ਦਲਜੀਤ ਜੀ, ਹਨਾ ਜੀ। ਅਸਲ ਦੇ ਵਿੱਚ ਕੀ ਆ, ਜਿਹੜਾ ਪੰਜਾਬ ਦਾ ਆਮ ਸਧਾਰਨ ਵਸਨੀਕ ਆ ਨਾ ਜੀ, ਵੋਟਰ ਆ, ਉਹਨੂੰ ਐਂ ਲੱਗਦਾ ਵੀ ਇਹ ਸਰਕਾਰ ਸਿਰ ਕਰਜ਼ਾ ਜੀ, ਤੈਨੂੰ ਸਰਕਾਰ ਲਾਹੂਗੀ। ਉਹ ਕਰਜ਼ਾ ਸਾਡੇ ਸਿਰ ਆ ਜੀ, ਕਿਉਂਕਿ ਸਰਕਾਰ ਤਾਂ ਅੱਜ ਕੈਪਟਨ ਦੀ ਸਰਕਾਰ ਆ, ਕੱਲ ਨੂੰ ਕੋਈ ਹੋਰ ਆ ਜਾਊਗਾ ਜੀ। ਤੇ ਉਹ ਜਿਹੜਾ ਕਰਜ਼ਾ ਉਹ ਪੰਜਾਬ ਦੇ ਲੋਕਾਂ ਦੇ ਸਿਰ ਕਰਜ਼ਾ, ਨਾ ਕਿ ਸਰਕਾਰ ਸਿਰ। ਸਰਕਾਰ ਕੌਣ ਆ? ਪੰਜਾਬ ਦੇ ਲੋਕ ਆ ਜੀ। ਉਹ ਕਰਜ਼ਾ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਹੱਡਾਂ ਚੋਂ ਕੱਢ ਲੈਣਾ। ਜੀ। ਹੱਡਾਂ ਚੋਂ ਕਿਵੇਂ ਕੱਢ ਲੈਣਾ? ਕਿ ਤੁਹਾਡੇ ਇੰਨੇ ਟੈਕਸ ਠੋਕਣੇ ਆ। ਹੁਣ ਤੁਸੀਂ ਪੰਜਾਬ ਦੇ ਤੇਲ ਤੇ ਲਾ ਲਓ, ਕਿੱਥੇ ਨਹੀਂ ਟੈਕਸ ਲੱਗਦਾ ਜੀ। ਜਦੋਂ ਤੁਸੀਂ ਟੈਕਸ, ਤੁਹਾਡੇ ਟੈਕਸ ਵੱਧ ਜਾਣੇ ਆ, ਤੁਹਾਡੇ ਖਰਚੇ ਆ ਜਿਹੜੇ ਹੋਰ ਵੱਧ ਜਾਣੇ ਆ। ਤੇ ਕਰਜ਼ਾ ਸਰਕਾਰ ਕਿੰਨੀ, ਕਹਿ ਲਓ ਵੀ ਕਿੰਨੀ ਨਖਿੱਧ ਸਾਬਤ ਹੋਈ ਆ ਹੁਣ ਤੱਕ, ਕਿ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ। ਜੀ।
ਇਹ ਐਸ ਘੁੰਮਣ ਘੇਰੀ ਦੇ ਵਿੱਚ ਪੰਜਾਬ ਫਸ ਗਿਆ। ਉਹ ਜਿਵੇਂ ਜਸਵੰਤ ਸਿੰਘ ਕਮਲ ਜੀ ਕਹਿੰਦੇ ਹੁੰਦੇ ਸੀ ਵੀ ਪੰਜਾਬ ਸਿਆਂ ਵੀ ਤੇਰਾ ਤਾਂ ਹੁਣ ਕੋਈ ਬਿੱਲ ਹੀ ਰਿਹਾ ਹੀ ਨਹੀਂ। ਜੀ। ਇੱਕ ਸਤਿਗੁਰੂ ਸੀਗਾ, ਉਹ ਵੀ ਹੁਣ ਸੋਨੇ ਦੇ ਪਿੰਜਰੇ 'ਚ ਬੰਦ ਕਰੀ ਬੈਠੇ ਆ, ਜਿਵੇਂ ਤੁਸੀਂ ਕਹੇ ਵੀ ਧਨਾੜ ਲੋਕਾਂ ਨੇ। ਪਰ ਬਰਾੜ ਸਾਹਿਬ, ਕਰਜ਼ਾ ਮੰਨ ਲਿਆ ਲੋਕਾਂ ਦੇ ਸਿਰ ਆ, ਲੋਕਾਂ ਨੇ ਦੇਣਾ, ਪਰ ਉਹਦਾ ਪਲਾਨ ਤਾਂ ਕਿਤੇ ਨਾ ਕਿਤੇ ਸਰਕਾਰਾਂ ਨੇ ਬਣਾਉਣਾ ਨਾ। ਸਰਕਾਰਾਂ ਉਹਨਾਂ ਵਿੱਚ ਤਾਂ ਫੇਲ ਹੋਈਆਂ ਜਿਹੜੀਆਂ ਸਾਲੋ ਸਾਲ ਇਹ ਕਰਜ਼ਾ ਵੱਧਦਾ ਜਾ ਰਿਹਾ, ਦੁੱਗਣਾ ਹੋ ਰਿਹਾ, ਉਹਦੇ ਵਿੱਚ ਸਰਕਾਰਾਂ ਫੇਲ ਹੋਈਆਂ ਕਿਤੇ ਨਾ ਕਿਤੇ। ਸਰਕਾਰਾਂ ਬਾਈ ਜੀ ਆਏ ਆ ਵੀ ਸਰਕਾਰਾਂ ਦੇ ਸਿਰ ਜਿੰਨਾ ਕਰਜ਼ਾ, ਤੁਸੀਂ ਦੇਖੋ ਵੀ ਅੱਜ ਸਰਕਾਰਾਂ ਆਪਦੇ ਤੇ ਕਿੰਨਾ ਖਰਚ ਕਰ ਰਹੀਆਂ ਜੀ। ਤੁਸੀਂ ਇੱਕ ਮਿਨਿਸਟਰ ਲਾਓ, ਤੁਸੀਂ ਬ੍ਰਿਸਬੇਨ 'ਚ ਰਹਿੰਦੇ ਹੋ, ਆਸਟ੍ਰੇਲੀਆ 'ਚ ਰਹਿੰਦੇ ਹੋ, ਇੱਥੇ ਮੈਂ ਕੱਲ ਵੇਖਿਆ ਆਪਣੀ ਜਿਹੜੀ ਮੁੱਖ ਮੰਤਰੀ ਆ ਉਹ ਕਾਰ ਤੇ ਜਾ ਰਹੀ ਸੀ ਜੀ। ਨਾ ਕੋਈ ਉਹਦੇ ਅੱਗੇ ਸੀਗਾ ਨਾ ਕੋਈ ਪਿੱਛੇ ਸੀਗਾ। ਪੰਜਾਬ ਦੇ ਜਿਹੜੇ ਵਜ਼ੀਰ ਆ ਜੀ, ਪੂਰੇ ਹਿੰਦੁਸਤਾਨ ਦੀ ਲਾ ਲਓ, ਉਹ ਬਾਦਸ਼ਾਹ ਵਾਲੀ ਤਾਂ ਜ਼ਿੰਦਗੀ ਜਿਉਂ ਰਹੇ ਆ ਜੀ, ਜਿਵੇਂ ਬਾਦਸ਼ਾਹ ਜਿਉਂਦਾ ਹੁੰਦਾ। ਜੀ। ਉਹਨਾਂ ਦੀਆਂ ਜੇ ਉਹਨਾਂ ਦਾ ਖਰਚਾ ਰਹਿਣ ਸਹਿਣ ਤੇ ਲਾ ਲਓ, ਉਹਨਾਂ ਦੇ ਆਪਦੇ ਤੇ ਲਾ ਲਓ, ਉਹ ਕਿਤੇ ਜ਼ਿਆਦਾ ਬਾਈ ਜੀ। ਜੀ। ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਬਾਰੇ ਕੋਈ ਵੀ ਸੰਜੀਦਾ ਤੌਰ ਤੇ ਅੱਜ ਦੇ ਸਿਆਸਤਦਾਨ ਹੈਗਾ। ਬਿਲਕੁਲ ਦਲਜੀਤ ਜੀ, ਜਿੱਦਾਂ ਬਰਾੜ ਸਾਹਿਬ ਹੁਣਾਂ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਸਿਆਸਤਦਾਨ ਉਹ ਸੰਜੀਦਗੀ ਨਾਲ ਸੋਚਦੇ ਨਹੀਂ, ਉਹ ਆਪਣੇ ਤੇ ਖਰਚਾ ਵੱਧ ਕਰਦੇ ਆ, ਲੋਕਾਂ ਨੂੰ ਜਿਹੜੀਆਂ ਸਹੂਲਤਾਂ ਨਹੀਂ ਦਿੰਦੇ। ਮੈਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਜ਼ਰੂਰ ਕਰਨੀ ਚਾਹੂੰਗਾ। ਅਚਾਨਕ ਉਹ ਜਿਹੜੇ ਬਾਦਲ ਸਾਹਿਬ ਆ ਨੀਂਦ ਤੋਂ ਜਾਗੇ ਆ ਤੇ ਉਹਨਾਂ ਨੇ ਜਿਹੜੀ ਮਾਈਨਿੰਗ ਹੁੰਦੀ ਉਹ ਤੇ ਲਾਈਵ ਰੇਡ ਵੀ ਕੀਤੀ। ਉਹ ਕਹਿੰਦੇ ਕਿ ਦੇਖੋ ਕਿੱਦਾਂ ਟਰੱਕ ਨਿਕਲ ਰਹੇ ਆ। ਪਰ ਮੈਂ ਬਾਦਲ ਸਾਹਿਬ ਨੂੰ ਚੇਤਾ ਕਰਾਉਣਾ ਚਾਹੁੰਦਾ ਵੀ ਇਹ 5 ਸਾਲ ਪਹਿਲਾਂ ਇਹਨਾਂ ਦੀ ਸਰਕਾਰ ਸੀ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਮਾਈਨਿੰਗ ਹੈ ਉਹ ਰਾਤੋਂ ਰਾਤ ਸ਼ੁਰੂ ਹੋਈ ਆ। ਉਹ ਕਿਤੇ ਉਦੋਂ ਵੀ ਕਿਤੇ ਨੀਂਦ ਤੋਂ ਜਾ ਕੇ ਤੁਸੀਂ ਰੇਡ ਕੀਤੀ ਹੁੰਦੀ ਤੇ ਇਹ ਸਭ ਕੁਝ ਲੱਭ ਜਾਣਾ ਸੀ ਉੱਥੇ। ਦੇਖੋ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਪੋਜ਼ਿਟਿਵ ਪੁਆਇੰਟ ਇਹ ਆ, ਜਾਨੀ ਜਿਹੜੀ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਆ ਕਿ ਉਹ ਸਾਡਾ ਦਿਲ ਬਹੁਤ ਵਧੀਆ ਲਾ ਦਿੰਦੇ ਆ, ਪੰਜਾਬੀਆਂ ਦਾ ਮਨੋਰੰਜਨ ਬਹੁਤ ਵਧੀਆ ਕਰਦੇ ਆ। ਕਿਉਂਕਿ ਅੱਜ ਕੱਲ ਜਿਹੜਾ ਸਾਡੇ ਤੁਸੀਂ ਦੇਖੋ ਕਿ ਜਿਹੜੀ ਰਾਜਨੀਤੀ ਆ, ਰਾਜਨੀਤੀ ਦੇ ਵਿੱਚ ਵੀ ਜਿਹੜਾ ਬੰਦਾ ਜਿੰਨੇ ਫੈਕਟ ਦੇ ਉੱਤੇ ਗੱਲ ਕਰੂੰਗਾ ਉਹਨੂੰ ਪਸੰਦ ਨਹੀਂ ਕੀਤਾ ਜਾਂਦਾ। ਜਿਹੜਾ ਬੰਦਾ ਜਿੰਨੇ ਹਾਸੇ ਮਜ਼ਾਕ ਦੇ ਵਿੱਚ ਕਰਦਾ, ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਇੱਕ ਜਿਹੜਾ ਜਦੋਂ ਉਹਨੂੰ ਟਿਕਟ ਦਿੱਤੀ ਜਾਂਦੀ ਆ, ਕੋਈ ਤੁਸੀਂ ਦੇਖਿਆ ਸੁਣਿਆ ਕਦੀ ਵੀ ਉਹਦੇ ਪੋਸਟਾਂ ਵਿੱਚ ਲਿਖਿਆ ਜਾਵੇ ਵੀ ਇਹ ਜੀ ਬਹੁਤ ਵੱਡਾ ਇੱਕ ਵਿਦਵਾਨ ਬੰਦਾ, ਇਹ ਬੰਦੇ ਨੇ LLB ਕੀਤੀ ਆ, ਇਹ ਬੰਦਾ ਡਾਕਟਰ ਆ, ਜਾਂ ਉਹਦੀ ਵਿਦਿਅਕ ਯੋਗਤਾ ਦੇ ਉੱਤੇ ਚਰਚਾ ਹੋਵੇ, ਉਹ ਤੇ ਨਹੀਂ ਹੁੰਦੀ। ਪਰ ਜਿਹੜਾ ਬੰਦਾ ਕੋਈ ਗਵਈਆ ਆ, ਗਾਉਂਦਾ ਆ, ਕੋਈ ਭੰਡ ਕਰਦਾ ਆ, ਹਸਾਉਂਦਾ ਆ, ਜਾਂ ਇਦਾਂ ਦਾ ਕੋਈ ਸੱਭਿਆਚਾਰਕ ਕੋਈ ਹੈਗਾ, ਉਹਦੇ ਬਾਰੇ ਬੜੀ ਉਸਤਤ ਹੁੰਦੀ ਆ, ਲੋਕੀ ਲਾਈਕ ਵੀ ਉਹਨੂੰ ਕਰਦੇ ਆ। ਤੇ ਸੁਖਬੀਰ ਬਾਦਲ ਹੋਣੀ ਵੈਸੇ ਤਾਂ ਇਹ ਪੇਸ਼ੇਵਰ ਹੈ ਨਹੀਂਗੇ ਇਦਾਂ ਦੇ, ਪਰ ਕਲਾਕਾਰੀ ਇਹ ਪੂਰੀ ਹੈ ਇਹਨਾਂ ਦੀ। ਤੇ ਦੂਜਾ ਇਹ ਆ ਵੀ ਲੋਕ ਇਹਨਾਂ ਨੂੰ ਪਤਾ ਵੀ ਹੁੰਦਾ ਆ ਵੀ ਲੋਕੀ ਮੇਰਾ ਇਹਦਾ ਮਜ਼ਾਕ ਉਡਾਉਣਗੇ, ਪਰ ਫਿਰ ਵੀ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਕਿ ਉਹ ਲੈ ਲੈਂਦੇ ਇਦਾਂ ਦਾ। ਕਲਾਕਾਰੀ ਤਾਂ ਬਿਲਕੁਲ ਪੂਰੀ ਆ। ਉਹ ਆਪਣੇ ਟਾਈਮ 'ਚ ਜਿਹੜੇ ਮੰਗਲ ਗ੍ਰਹਿ ਤੇ ਮੀਟਿੰਗਾਂ ਕਰਦੇ ਉਹ ਬਹੁਤ ਕੁਝ ਕਰ ਲੈਂਦੇ। ਇਸੇ ਕਰਕੇ ਮੈਂ ਕਿਹਾ ਵੀ ਦਿਲ ਜ਼ਰੂਰ ਲਾਈ ਰੱਖਦੇ ਆ, ਕਿਉਂਕਿ ਜੇ ਅਸੀਂ ਤਾਂ ਉਮੀਦ ਕਰਦੇ ਆ ਵੀ ਕਿਉਂਕਿ ਹੁਣ ਸਮਝੌਤਾ ਵੀ ਹੋਇਆ ਤੇ ਵੀ ਹੋਰ ਵੀ ਇਹ ਅੱਗੇ ਤੋਂ ਸਾਡਾ ਮਨੋਰੰਜਨ ਕਰ ਦੇਣਗੇ। ਪਰ ਸਵਾਲ ਇੱਥੇ ਇਹ ਹੈ ਨਾ ਦਲਜੀਤ ਜੀ ਕਿ ਜੇ ਕੰਮ ਕਰਨਾ, ਜੇ ਪੰਜਾਬ ਨੂੰ ਬਚਾਉਣਾ, ਤਾਂ ਇਹ ਜਿਹੜੇ ਹਾਸੇ ਮਜ਼ਾਕ ਤੋਂ ਅੱਗੇ ਨਿਕਲ ਕੇ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਪੈਣਾ। ਤੁਹਾਨੂੰ ਹਮੇਸ਼ਾ ਜਿਹਦੀਆਂ ਮੁਸ਼ਕਲਾਂ ਆ ਜਦੋਂ ਚੋਣਾਂ ਆਉਂਦੀਆਂ ਉਦੋਂ ਕਿਉਂ ਦਿਸਦੀਆਂ, ਜਾਂ ਸਰਕਾਰ ਤੋਂ ਬਾਹਰ ਬਹਿ ਕੇ ਦੂਜੀ ਕੁਰਸੀ ਜਿਹੜੀ ਆਪੋਜੀਸ਼ਨ ਦੀ ਹੁੰਦੀ ਆ ਉਦੋਂ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਬਹੁਤ ਲੱਗਦੀਆਂ ਤੁਹਾਨੂੰ, ਪਰ ਜਦੋਂ ਤੁਸੀਂ ਉਸੇ ਤਾਜ ਤੇ ਬਹਿ ਜੰਨੇ ਆ, ਉਸ ਕੁਰਸੀ ਤੇ ਬਹਿ ਜੰਨੇ ਆ, ਉਹ ਤੁਸੀਂ ਬਿਲਕੁਲ ਜਿੱਦਾਂ ਰਾਜੇ ਨੂੰ ਕੁਝ ਸੁਣਦਾ ਨਹੀਂ ਹੁੰਦਾ, ਦਿਸਦਾ ਨਹੀਂ ਹੁੰਦਾ, ਉਦਾਂ ਹੋ ਜੰਨੇ ਆ। ਦੇਖੋ ਦੇਵ ਸਾਹਿਬ, ਜਿਹੜੀ ਮਾਈਨਿੰਗ ਗਿਆ ਸੀ ਵੀ ਦਰਿਆਵਾਂ ਦੇ ਨੇੜੇ ਜਾਂਦੇ ਰਹੇ ਆ, ਰਹਿੰਦੇ ਵੀ ਰਹੇ ਆ ਜੀ। ਹੁਣ ਦਰਿਆਵਾਂ ਦੇ ਨੇੜੇ ਤੁਸੀਂ ਜਾ ਕੇ ਪਿੰਡਾਂ ਵਾਲਿਆਂ ਤੋਂ ਪੁੱਛੋ ਜੀ, ਰਾਤ ਨੂੰ ਟਰਾਲੀਆਂ ਦੇ ਵਿੱਚੋਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਜੀ। ਹੁਣ ਇਹਦੇ ਵਿੱਚ ਦੋਨੇ ਤਰ੍ਹਾਂ ਆ। ਜਿਹੜੀ ਵਿਰੋਧੀ ਧਿਰ ਆ, ਇਹ ਨਹੀਂ ਹੁੰਦਾ ਕਿ ਅੱਜ ਜੇ ਅਕਾਲੀ ਬਾਹਰ ਆ ਜੀ ਉਹਨਾਂ ਨੂੰ ਮਾਈਨਿੰਗ ਦਾ ਪਤਾ ਹੀ ਨਹੀਂ ਜੀ। ਜਦੋਂ ਟਰਾਲੀਆਂ ਲੰਘਦੀਆਂ ਆ ਉਹਦੇ ਵਿੱਚ ਹਿੱਸਾ ਪੱਤੀ ਪੁਲਿਸ ਵਾਲਿਆਂ ਨੂੰ ਪਹਿਲੇ ਫੋਨ ਆ ਜਾਂਦੇ ਜੀ ਇੰਨੀਆਂ ਟਰਾਲੀਆਂ ਲੰਘਾਉਣੀਆਂ, ਉਹਦੇ ਵਿੱਚ ਜਿਹੜੀ ਸੱਤਾ ਧਿਰ ਆ ਉਹਦੀ ਤਾਂ ਚਲੋ ਸਿੱਧੀ ਦਖਲਅੰਦਾਜ਼ੀ ਹੋ ਜਾਂਦੀ ਆ। ਹੁਣ ਜਿਹੜੇ ਬੰਦੇ ਵਿਰੋਧੀ ਧਿਰ ਆ ਉਹਨਾਂ ਨੂੰ ਵੀ ਹਿੱਸਾ ਮਿਲਦਾ, ਜਿਹੜਾ ਹਾਰਿਆ ਹੋਇਆ ਉਮੀਦਵਾਰ ਆ ਉਹਨੂੰ ਵੀ ਹਿੱਸਾ ਜਾਂਦਾ ਉਸ ਮਾਈਨਿੰਗ ਦੇ ਵਿੱਚੋਂ, ਵੀ ਤੂੰ ਗੱਲ ਨਹੀਂ ਕਰਨੀ, ਪਹਿਲਾਂ ਹੀ ਉਹਨਾਂ ਨੂੰ ਦੱਬ ਲਿਆ ਜਾਂਦਾ। ਹੁਣ ਤੁਸੀਂ ਦੇਖੋ ਕਿ ਪਹਿਲਾਂ ਇਹ ਹਰ ਇੱਕ MLA ਦਾ ਹੁੰਦਾ ਜੀ, ਮੈਂ ਥਾਣੇਦਾਰ ਆਪਣਾ ਲਵਾਉਣਾ ਆਪਣੇ ਸ਼ਹਿਰ ਦੇ ਵਿੱਚ, ਮੈਂ ASI ਆਪਣਾ ਲਵਾਉਣਾ ਜੀ, ਮੈਂ DC ਆਪਣਾ ਲਗਵਾਉਣਾ। ਇਹ ਕਿਉਂ ਮੰਗ ਰੱਖਦੇ ਆ? ਪਹਿਲੀ ਇਹਨਾਂ ਦੀ ਮੰਗ ਆਪਣੇ ਉਹੀ ਰੌਲਾ ਪਾਉਂਦਾ ਆ ਸਭ ਤੋਂ ਜ਼ਿਆਦਾ, ਜਿਹਦੇ ਬੰਦੇ ਦਾ ਪ੍ਰਸ਼ਾਸਨਿਕ ਅਧਿਕਾਰੀ ਆਪਣੇ
ਜਿਹੜਾ ਵਿਰੋਧ ਕਰਦਾ ਜੀ। ਉਹ ਜਾ ਕੇ ਕੈਪਟਨ ਦੇ ਉੱਥੇ ਜਾ ਕੇ ਬਹਿ ਜਾਂਦਾ ਜੀ ਸਾਡਾ ਜੀ ਆਹ ਬੰਦਾ ਤੰਗ ਕਰਦਾ ਇਹਨੂੰ ਹਟਾਓ। ਜੀ। ਉਹ ਤੰਗ ਕਰਨਾ ਕੀ ਹੁੰਦਾ, ਉਹ ਇਹ ਹੁੰਦਾ ਕਿ ਉਹਦੇ ਅਕੋਰਡਿੰਗ ਨਹੀਂ ਕੰਮ ਕਰਦਾ। ਉਹਦੇ ਬੰਦੇ ਜਿਹਨਾਂ ਨੇ ਰਾਤ ਨੂੰ ਟਰਾਲੀਆਂ ਲੰਘਾਉਣੀਆਂ ਹੁੰਦੀਆਂ ਉਹ ਥਾਣੇਦਾਰ ਲੰਘਣ ਨਹੀਂ ਦਿੰਦਾ। ਜੀ ਫਿਰ ਉਹ ਜਿਹੜਾ ਥਾਣੇਦਾਰ ਆ ਹੋ ਸਕਦਾ ਪਹਿਲਾਂ ਉਹ ਅਕਾਲੀਆਂ ਦਾ ਵਫਾਦਾਰ ਰਿਹਾ ਹੋਵੇ, ਜੀ। ਉਹ ਅਕਾਲੀਆਂ ਦੀਆਂ ਲੰਘਵਾਈ ਜਾਂਦਾ। ਇਸ ਕਰਕੇ ਉਹ ਜਿੱਦਾਂ ਭਾਜੀ ਹੁਣਾਂ ਨੇ ਕਮਲ ਸਾਹਿਬ ਦੀ ਦਿੱਤੀ ਜਸਵੰਤ ਸਿੰਘ ਕਮਲ ਹੁਣਾਂ ਦੀ ਐਗਜ਼ਾਮਪਲ ਜੀ। ਵੀ ਬੇਲੀ ਇੱਥੇ ਕੋਈ ਨਹੀਂ, ਜੀ ਹਰ ਕੋਈ ਬੰਦਾ ਇੱਥੇ ਲੁੱਟਣ ਤੇ ਹੋਇਆ। ਬਿਲਕੁਲ ਤੁਸੀਂ ਉੱਥੇ ਜਾ ਕੇ ਦੇਖੋ ਇੱਕ ਆਮ ਬੰਦੇ ਦੇ ਨਾਲ ਉਹਦੇ ਲਈ ਕਾਨੂੰਨ ਕੁਝ ਵੱਖਰਾ ਬਣਾ ਦਿੱਤਾ ਇਹਨਾਂ ਨੇ। ਜੀ। ਜਿਹੜਾ ਇੱਕ ਜਿਹੜਾ ਤਕੜਾ ਬੰਦਾ ਉਹਦੇ ਲਈ ਕੁਝ ਹੈ ਹੀ ਨਹੀਂ। ਜੀ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਕਿ ਸਿਆਸਤਦਾਨਾਂ ਦੇ ਉੱਤੇ ਖਰਚਾ ਹੀ ਇੰਨਾ ਬਹੁਤ ਜ਼ਿਆਦਾ ਆ, ਜੀ ਸਾਡੇ ਸੰਵਿਧਾਨ ਦੇ ਵਿੱਚ ਇਦਾਂ ਦਾ ਕੋਈ ਹੈ ਹੀ ਨਹੀਂ। ਇਹ ਜਿਹੜਾ ਖਰਚਾ ਕੀਤਾ ਜਾਂਦਾ ਜਾਂ ਇੰਨੀ VIP ਸਿਕਿਉਰਿਟੀ ਦਿੱਤੀ ਜਾਂਦੀ ਹੈ ਤਾਂ ਅੰਗਰੇਜ਼ਾਂ ਵੇਲਿਆਂ ਦੀ ਸੀ। ਜੀ ਅੰਗਰੇਜ਼ ਲੋਕ ਆਪਣੇ ਲਈ ਲੈਂਦੇ ਹੁੰਦੇ ਸੀ। ਜੀ। ਅੰਗਰੇਜ਼ ਲੋਕੀ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਸੀ। ਇੱਕ 3000 ਬੰਦਾ ਤਾਂ ਇੱਥੇ ਲੱਖਾਂ ਲੋਕਾਂ ਦੇ ਉੱਤੇ ਰਾਜ ਕਰ ਰਿਹਾ ਸੀ। ਜੀ ਹੁਣ ਉਹ 3000 ਬੰਦੇ ਨੂੰ ਕੀ ਪਤਾ 3 ਲੱਖ ਬੰਦੇ ਨੇ ਕਦੋਂ ਇਕੱਠਾ ਹੋ ਕੇ ਹਮਲਾ ਕਰ ਦੇਣਾ। ਬਿਲਕੁਲ ਉਹ ਆਪਣੀ ਸਿਕਿਉਰਿਟੀ ਬਣਾ ਕੇ ਰੱਖਦੇ ਸੀ ਜੀ। ਆਪਣੇ ਆਪ ਨੂੰ। ਫਿਰ ਇੰਗਲੈਂਡ ਤੋਂ ਆਏ ਸੀ, ਉਹਨਾਂ ਦਾ ਜਿਹੜਾ ਜੀਵਨ ਸਟਰਕਚਰ ਆ ਉਹ ਥੋੜਾ ਜਿਹਾ ਆਪਣੇ ਨਾਲੋਂ ਬੈਟਰ ਸੀ। ਉਹ ਫਿਰ ਉਹੋ ਜਿਹੀਆਂ ਸਹੂਲਤਾਂ ਵੀ ਦੇਣੀਆਂ ਪਸੰਦ ਕਰਦੇ। ਫਿਰ ਉਹ ਆਪਣੇ ਆਪ ਨੂੰ ਪ੍ਰਾਇੋਰਟੀ ਦਿੰਦੇ ਸੀ, ਸੱਤਾ ਉਹਨਾਂ ਦੀ ਸੀ। ਇਹਨਾਂ ਲੋਕਾਂ ਨੇ ਬਦਲਣਾ ਤਾਂ ਇਹ ਚਾਹੀਦਾ ਸੀ ਕਿ ਆਪਣੇ ਆਪ ਨੂੰ ਇਹ ਬਦਲ ਦੇ। ਕੈਨੇਡਾ, ਅਮਰੀਕਾ, ਇੱਥੇ ਆਸਟ੍ਰੇਲੀਆ, ਇਹਨਾਂ ਨੇ ਆਪਣੇ ਆਪ ਨੂੰ ਬਦਲਿਆ। ਇਹਨਾਂ ਨੇ ਆਪਣੇ ਆਪ ਨੂੰ ਆਮ ਲੋਕਾਂ ਦੇ ਵਾਂਗੂ ਕਰ ਲਿਆ। ਪਰ ਅਸੀਂ ਉਹੀ ਢਾਂਚਾ ਬਣਾ ਕੇ ਰੱਖਿਆ। ਅਸੀਂ ਪੁਲਿਸ ਵਾਲਿਆਂ ਦੇ ਵੀ ਉਹੀ ਢਾਂਚਾ ਬਣਾ ਕੇ ਰੱਖਿਆ, ਉਹਨਾਂ ਨੂੰ ਦਬਾਇਆ ਜਾਂਦਾ। ਹੁਣ ਆ ਜਿਹੜੇ ਪੁਲਿਸ ਵਾਲੇ ਆ ਉਹ ਵਿਚਾਰਿਆਂ ਦੇ ਰੌਲਾ ਦਲਜੀਤ ਜੀ ਇਹ ਆ ਨਾ ਕਿ ਜੇ ਢਾਂਚਾ ਉਹ ਬਣਾਉਣਾ, ਜੇ ਆਮ ਇੱਥੋਂ ਦੇ ਮੰਤਰੀਆਂ ਵਾਂਗੂ ਜਾਂ ਇੱਥੋਂ ਦੇ ਸਿਆਸਤਦਾਨਾਂ ਵਾਂਗੂ ਆਮ ਲੋਕਾਂ 'ਚ ਜਾਣਾ ਤਾਂ ਫਿਰ ਕੰਮ ਵੀ ਕਰਨਾ ਪੈਣਾ ਆ। ਸਾਡੀ ਜਿਹੜੀ ਉੱਥੋਂ ਦੇ ਸਿਆਸਤਦਾਨ ਆ ਉਹਨਾਂ ਦੀ ਨੀਤੀ ਤੇ ਨੀਤ 'ਚ ਬਹੁਤ ਵੱਡਾ ਫਰਕ ਆ ਨਾ। ਉਹ ਜਦੋਂ ਇਲੈਕਸ਼ਨਾਂ ਆਉਂਦੀਆਂ ਉਦੋਂ ਵਾਅਦੇ ਵੱਡੇ ਵੱਡੇ ਕਰਦੇ ਪਰ ਕੰਮ ਨਹੀਂ ਕਰਦੇ। ਤੇ ਜਦੋਂ ਫਿਰ ਜੇ ਉਹ ਸਟੈਂਡਰਡ ਨਾਲ ਬਣਾ ਕੇ ਰੱਖਣ, ਜੇ ਉਹ ਸਿਕਿਉਰਿਟੀ ਨਾਲ ਰੱਖਣ ਤੇ ਫਿਰ ਡਲੇ ਵੱਜਦੇ ਗੱਡੀਆਂ ਤੇ ਜਾਂ ਕਾਲੇ ਝੰਡੇ ਵਿਖਾਏ ਜਾਂਦੇ, ਫਿਰ ਔਖਾ ਹੋ ਜਾਂਦਾ। ਇੱਥੇ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ RK ਕੁਮਾਰ ਹੋਣਾ ਦੀ ਫਿਰ ਤੋਂ ਟਿੱਪਣੀ ਆਈ। ਉਹ ਕਹਿੰਦੇ ਕਿ ਪੰਜਾਬ ਨੂੰ ਅਫਸਰਸ਼ਾਹੀ ਤੇ ਸਿਫਾਰਸ਼ਾਂ ਮਾਰ ਗਈਆਂ। ਇਹਦੇ ਨਾਲ ਜਗਜੀਤ ਢਿੱਲੋਂ ਹੋਣਾ ਹੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ। ਬਰਾੜ ਸਾਹਿਬ ਮੈਂ ਤੁਹਾਡੇ ਕੋਲ ਵਾਪਸ ਆਊਂਗਾ। ਜਿੱਦਾਂ ਭਾਜੀ ਹੋਣਾ ਨੇ, ਦਲਜੀਤ ਭਾਜੀ ਹੋਣਾ ਨੇ ਗੱਲ ਕੀਤੀ ਕਿ ਅਫਸਰਸ਼ਾਹੀ ਨੂੰ ਆਪਣੇ ਵੱਲ ਕਰ ਲਿਆ ਜਾਂਦਾ। ਜਦੋਂ ਵੀ ਸਰਕਾਰਾਂ ਆਉਂਦੀਆਂ ਉਹ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਚਲਾਉਂਦੀਆਂ ਆ ਪਰ ਲੋਕਾਂ ਦਾ ਨਹੀਂ ਸੋਚਿਆ ਜਾਂਦਾ। ਤੇ RK ਕੁਮਾਰ ਹੋਣਾ ਦਾ ਵੀ ਇਹੀ ਕਹਿਣਾ ਕਿ ਅਫਸਰਸ਼ਾਹੀ ਜਿਹੜੀ ਆ ਜਾਂ ਸਿਫਾਰਸ਼ਾਂ ਆ ਉਹ ਪੰਜਾਬ ਨੂੰ ਮਾਰ ਗਈਆਂ। ਤੁਹਾਨੂੰ ਹੁਣ 2022 ਦੇ ਵਿੱਚ ਕਿੱਦਾਂ ਲੱਗਦਾ ਪੰਜਾਬ ਦੇ ਵਿੱਚ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਭਵਿੱਖ ਕਿੱਧਰ ਨੂੰ ਜਾਂਦਾ ਲੱਗਦਾ? ਦੇਵ ਜੀ, ਪੰਜਾਬ ਦਾ ਡੈਫੀਨੇਟਲੀ ਇਹਦਾ ਹੱਲ ਹੋ ਸਕਦਾ ਔਰ ਹੋਣਾ ਵੀ ਚਾਹੀਦਾ। ਪਰ ਐਂ ਨਹੀਂ ਹੋ ਸਕਦਾ ਵੀ ਰਾਤੋਂ ਰਾਤ ਇਹਦਾ ਹੱਲ ਹੋ ਜੀ। ਜਿੰਨੀਆਂ ਪੰਜਾਬ ਦੀਆਂ ਸਮੱਸਿਆਵਾਂ ਹੈਗੀਆਂ ਜੀ, ਸਮੱਸਿਆਵਾਂ ਵੀ ਸਾਨੂੰ ਪਤਾ ਸੀ, ਵਾਰੀ ਉਹਨਾਂ ਸਮੱਸਿਆਵਾਂ ਨੂੰ ਗਿਣੀ ਜਾਵਾਂਗੇ ਉਹ ਵੀ ਨਹੀਂ ਚੰਗਾ ਲੱਗਦਾ ਕਿਉਂਕਿ ਸਾਰਿਆਂ ਨੂੰ ਹੀ ਪਤਾ ਘਰ ਘਰ ਦੀਆਂ ਪ੍ਰੋਬਲਮਸ ਆ। ਜਿਵੇਂ ਨਾ ਮਾਂ ਦੇ ਪੇਟ 'ਚ ਬੱਚਾ 9 ਮਹੀਨੇ ਦੇ ਵਿੱਚ ਉਹ ਮੈਚਿਓਰ ਹੋ ਕੇ ਜਨਮ ਲੈਂਦਾ ਜੀ। ਜੇ ਉਦੋਂ ਪਹਿਲਾਂ ਜਮਾਉਣ ਦੀ ਕੋਸ਼ਿਸ਼ ਕਰੋਗੇ ਤਾਂ ਬੱਚਾ ਵੀ ਮਰ ਸਕਦਾ ਤੇ ਮਾਂ ਵੀ ਮਰ ਸਕਦੀ ਹੈ। ਪੰਜਾਬ ਦਾ ਪਿਛਲਾ ਇਤਿਹਾਸ ਦੇਖ ਲਓ ਕਿ ਇੰਨਾ ਰੌਲਾ ਪਿਆ ਪਿਛਲੀਆਂ ਚੋਣਾਂ 'ਚ। ਐਂ ਲੱਗਦਾ ਸੀ ਦਲਜੀਤ ਜੀ ਵੀ ਕ੍ਰਾਂਤੀ ਆ ਜੂਗੀ ਕਿਉਂਕਿ ਅਸੀਂ ਸ਼ੁਰੂ ਤੋਂ ਬਾਗੀ ਹਾਂ। ਅਸੀਂ ਬਾਗੀ ਸਾਨੂੰ ਵਧੀਆ ਲੱਗਦੇ ਆ, ਬਾਗੀਆਂ ਦੀ ਅਸੀਂ ਮਦਦ ਕਰਦੇ ਆ। ਪਰ ਜਦੋਂ ਤੁਹਾਡੇ ਕੋਲੇ ਸਿਰਫ ਇੱਕ ਬਾਗੀਪੁਣਾ ਹੋਊਗਾ ਉਹਦੇ ਨਾਲ ਕੀ ਹੋਊਗਾ, ਜਾਂ ਤੁਸੀਂ ਉਹਦਾ ਇਨਸਟੈਂਟ ਹੱਲ ਕਰਨ ਦੀ ਕੋਸ਼ਿਸ਼ ਕਰੋਗੇ, ਉਹਦੇ ਨਾਲ ਜਿੰਨੀ ਅਰਥ ਵਿਵਸਥਾ ਉਹ ਵੀ ਵਿਗੜ ਸਕਦੀ ਹੈ ਤੇ ਦੇਸ਼ ਨੂੰ ਜਾਂ ਸਟੇਟ ਨੂੰ ਚਲਾਉਣ ਲਈ ਜੋ ਪੈਸਾ ਆ ਰਿਹਾ ਉਹ ਪੈਸਾ ਵੀ ਹੈ ਜਿਹੜਾ ਉਹ ਆਉਣਾ ਬੰਦ ਹੋ ਜਾਊਗਾ ਤੇ ਜਿਹਦੇ ਨਾਲ ਅਰਥ ਵਿਵਸਥਾ ਦੇਸ਼ ਦੀ ਤੇ ਸਟੇਟ ਦੀ ਵਿਗੜ ਸਕਦੀ ਆ। ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਆ ਆਪਣਾ ਡਾਕਟਰ ਮੂੰਹ ਚੋਂ ਨਿਕਲਦਾ, ਵੈਸੇ ਡਾਕਟਰ ਨਹੀਂ, ਆਪਣਾ ਮੋਦੀ, ਪ੍ਰਾਈਮ ਮਿਨਿਸਟਰ ਮੋਦੀ ਹੈ। ਕਿਉਂਕਿ ਉਹ ਡਾਕਟਰ ਵੀ ਹੈਗੇ ਆ ਕਿਉਂਕਿ ਮੋਦੀ ਨੇ ਉਹ ਮਲਟੀ ਟੈਲੈਂਟਡ ਆ, ਕਾਫੀ ਕੁਝ ਕਰ ਲੈਂਦੇ ਆ। ਉਹ ਡਾਕਟਰ ਦੇ ਮੂੰਹ ਚੋਂ ਉਹਨਾਂ ਦੀ ਡਿਗਰੀ ਬਦਲ ਜਾਂਦੀ ਹੁੰਦੀ ਆ। ਮੈਨੂੰ ਲੱਗਦਾ ਡਾਕਟਰ ਮੂੰਹ ਚੋਂ ਨਿਕਲਿਆ ਅਗਲੀ ਵਾਰੀ ਉਹਨਾਂ ਨੇ ਡਾਕਟਰ ਦੀ ਉਪਾਧੀ ਉਹਨਾਂ ਨੇ ਕਿਤੋਂ ਨਾ ਕਿਤੋਂ ਲੈ ਲੈਣੀ ਹੈ ਕਿਉਂਕਿ ਮੋਦੀ ਨੇ ਦੇਵ ਜੀ ਰਾਤੋਂ ਰਾਤ ਬਦਲਣ ਦੀ ਕੋਸ਼ਿਸ਼ ਕੀਤੀ ਹਿੰਦੁਸਤਾਨ ਨੂੰ। ਉਹਦਾ ਨਤੀਜਾ ਅੱਜ ਦੇਖ ਲਓ ਕਿ ਤੁਸੀਂ ਅੱਜ ਕਿੰਨੀ ਬੁਰੀ ਹਾਲਤ ਹੋ ਚੁੱਕੀ ਆ। ਛੋਟੇ ਛੋਟੇ ਕਾਰਖਾਨੇ, ਛੋਟੇ ਛੋਟੇ ਬਿਜ਼ਨਸ ਕੀ ਸਾਰਾ ਕੁਝ ਤਹਿਸ ਨਹਿਸ ਕਰਤਾ। ਹੁਣ ਸਭ ਤੋਂ ਘੱਟ ਸਾਨੂੰ ਆਸ ਰੱਖਣੀ ਚਾਹੀਦੀ ਹੈ ਗ੍ਰਾਮੀਣ ਲੋਕਾਂ ਤੋਂ, ਪੇਂਡੂ ਲੋਕਾਂ ਤੋਂ। ਪਰ ਅੱਜ ਪੇਂਡੂ ਲੋਕ ਚਲਾ ਰਹੇ ਆ ਦੇਸ਼ ਨੂੰ। ਸਭ ਤੋਂ ਘੱਟ ਉਮੀਦ ਰੱਖਣੀ ਚਾਹੀਦੀ ਹੈ ਸਾਨੂੰ ਕਿਸਾਨ ਤੋਂ ਕਿਉਂਕਿ ਉਹ ਪੁਰਾਣੀ ਤਕਨੀਕ ਨਾਲ ਖੇਤੀ ਕਰਦਾ। ਅੱਜ ਦੇਸ਼ ਦੇ ਵਿੱਚ ਕਿਸਾਨੀ ਨਾਲ ਦੇਸ਼ ਜਿੰਨਾ ਕੁ ਚੱਲ ਰਿਹਾ, ਕਿਸਾਨੀ ਦੇ ਸਿਰ ਤੇ ਚੱਲ ਰਿਹਾ। ਤੁਸੀਂ GDP ਦੇਖੋ ਪਿਛਲੀ। ਤਾਂ ਮੈਂ ਇਹ ਕਹਿਣਾ ਚਾਹੁੰਦਾ ਇਹਦਾ ਹੱਲ, ਜਿਵੇਂ ਤੁਸੀਂ ਸਵਾਲ ਕੀਤਾ ਸੀ ਦੇਵ ਜੀ, ਇਹਦਾ ਹੱਲ ਹੈਗਾ
ਹੱਲ ਵਾਸਤੇ ਸਾਨੂੰ ਇਮਾਨਦਾਰੀ ਨਾਲ ਨੀਤੀਆਂ ਬਣਾਉਣੀਆਂ ਪੈਣਗੀਆਂ ਔਰ ਉਹਨਾਂ ਨੀਤੀਆਂ ਤੇ ਜਿਵੇਂ ਇਹ ਇੱਕ ਬੜੀ ਵਧੀਆ ਜਿਹਾ ਇੱਕ ਸ਼ਬਦ ਆ ਕਿ ਆਪਾਂ ਨੀਤੀਆਂ ਬਣਾਵਾਂਗੇ, ਨੀਤੀਆਂ ਤੇ ਕੰਮ ਕਰਾਂਗੇ, ਪਰ ਨਾ ਨੀਤੀਆਂ ਬਣਦੀਆਂ। ਇੱਕ ਮੈਂ ਤਾਂ ਹੁਣ ਸਿੱਧਾ ਕਹਿੰਦਾ ਵੀ ਚੋਣ ਮੈਨੀਫੈਸਟੋ ਨਵੇਂ ਛਪਾਉਣ ਦੀ ਲੋੜ ਹੀ ਨਹੀਂ ਤਿੰਨਾਂ ਪਾਰਟੀਆਂ ਪਿਛਲੇ ਪਏ ਆ, ਉਹ ਕਿਹੜਾ ਲਾਗੂ ਕੀਤੀ ਆ ਕਿਸੇ ਨੇ ਜੀ, ਉਹਨੂੰ ਹੀ ਉਵੇਂ ਦੁਬਾਰਾ ਕਰ ਲੈਣ, ਕਿਉਂਕਿ ਉਹਦੇ ਵਿੱਚ ਉਹਨਾਂ ਦੇ ਪਲਾਨ ਦਿੱਤੇ ਹੋਏ ਸੀ ਵੀ ਅਸੀਂ ਐਂ ਕਰਾਂਗੇ, ਐਂ ਕਰਾਂਗੇ, ਐਂ ਕਰਾਂਗੇ, ਡੱਕਾ ਵੀ ਨਹੀਂ ਕੀਤਾ ਉਹਨਾਂ ਨੇ। ਉਹ ਰੌਲਾ ਆ ਦਲਜੀਤ ਬਰਾੜ ਸਾਹਿਬ ਕਿ ਉਹ ਪਲਾਨ ਨਹੀਂ, ਉਹ ਲਾਰੇ ਆ, ਉਹ ਗੱਲਾਂ ਉਹ ਕਰਦੇ ਆ, ਘਰ ਘਰ ਨੌਕਰੀ ਦੇਣ ਦੀਆਂ। ਕੈਪਟਨ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਗੁਟਕਾ ਸਾਹਿਬ ਫੜ ਕੇ ਤਾਂ ਸਹੁੰ ਖਾਧੀ ਸੀ, ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰ। ਮੇਰੇ ਖਿਆਲ 4 ਹਫ਼ਤਿਆਂ ਤੋਂ ਬਾਅਦ 4 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਦਲਜੀਤ ਜੀ, ਤੇ ਨਸ਼ਾ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਦਿਨੋਂ ਦਿਨ ਵੱਧਦਾ ਜਾਂਦਾ ਉਹ ਆਪਾਂ ਸਾਰੇ ਜਾਣਦੇ ਹਾਂ। ਜੇ ਮੈਂ ਇੱਧਰ ਦੁਬਾਰਾ ਰਾਜਨੀਤੀ ਵੱਲ ਮੁੜਾਂ ਦਲਜੀਤ ਜੀ, ਤਾਂ ਸੁਖਬੀਰ ਬਾਦਲ ਹੋਣਾ ਹੀ ਅੱਜ ਕੱਲ੍ਹ ਕਾਫੀ ਸਰਗਰਮ ਆ। ਉਹਨਾਂ ਨੇ ਸਿੱਧੂ ਸਾਹਿਬ ਤੇ ਵੀ ਦਿੱਤਾ ਆ ਬਿਆਨ, ਉਹ ਕਹਿੰਦੇ ਕਿ ਸਿੱਧੂ ਸਾਹਿਬ ਜਿਹੜੇ ਆ ਉਹ ਮਿਸਗਾਈਡਡ ਮਿਜ਼ਾਈਲ ਆ, ਡਰਾਮੇਬਾਜ਼ ਆ, ਸਾਨੂੰ ਇਦਾਂ ਦੇ ਡਰਾਮੇਬਾਜ਼ਾਂ ਦੀ ਲੋੜ ਨਹੀਂ। ਇਹ ਤੇ ਪੰਜਾਬ ਦੇ ਲੀਡਰ ਜਿਹੜੇ ਆ ਉਹ ਸੁਹਿਰਦ ਚਾਹੀਦੇ ਆ। ਹਾਸਾ ਪਹਿਲਾਂ ਨਿਕਲ ਗਿਆ ਜੀ ਤੁਹਾਡਾ ਤੇ ਨਹੀਂ, ਉਹ ਵੀ ਵਧੀਆ ਮਨੋਰੰਜਨ। ਦੇਖੋ ਮੈਂ ਪਹਿਲਾਂ ਹੀ ਦੱਸਿਆ ਕਿ ਸਾਡੀ ਰਾਜਨੀਤੀ ਦੇ ਵਿੱਚ ਅਸੀਂ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਤੁਸੀਂ ਇੰਟਰਸਟ ਅਜੇ ਵੀ ਬਹੁਤ ਰੱਖਦੇ ਆ, ਅਸੀਂ ਕਹਿੰਦੇ ਆ ਸਾਨੂੰ ਇੱਥੇ ਦੀ ਰਾਜਨੀਤੀ ਜਿਹੜੀ ਬ੍ਰਿਸਬੇਨ ਦੀ ਆ ਜਾਂ ਆਸਟ੍ਰੇਲੀਆ, ਸਾਨੂੰ ਇਹ 'ਚ ਮਜ਼ਾ ਹੀ ਨਹੀਂ ਆਉਂਦਾ। ਮਜ਼ਾ ਇਸ ਕਰਕੇ ਨਹੀਂ ਆਉਂਦਾ ਵੀ ਉਹ ਵੀ ਬੜਾ ਜਿਹੜੇ ਲੀਡਰ ਆ ਅਸੀਂ ਮਿਲਦੇ ਰਹਿੰਦੇ ਆ ਇੱਥੇ ਦੇ ਐਮਪੀਸ ਨੂੰ, ਤੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕਰੀ ਬੜਾ ਨਾਪ ਤੋਲ ਕੇ ਬੋਲਦੇ ਆ, ਬੜਾ ਪ੍ਰੋਫੈਸ਼ਨਲ ਬੋਲਦੇ ਆ, ਵਾਧੂ ਗੱਲ ਨਹੀਂ ਕਰਦੇ, ਜੋ ਵੀ ਬੋਲਦੇ ਆ ਸੱਚ ਬੋਲਦੇ ਆ। ਪਰ ਸਾਡੇ ਜਿਹੜੇ ਹੁੰਦੇ ਆ ਉਹ ਸਾਨੂੰ ਵੀ ਬੜਾ ਮਜ਼ਾ ਆਉਂਦਾ ਮਿਲ ਕੇ। ਤੇ ਇੱਥੋਂ ਦੇ ਲੀਡਰਾਂ ਦੀ ਕਲਾਸ ਲਵਾਈਏ ਦਲਜੀਤ ਜੀ, ਪੰਜਾਬ ਭੇਜੀਏ, ਕਿਤੇ ਕੋਵਿਡ ਠੀਕ ਹੁੰਦਾ ਨਾ ਇੱਕ ਫਲਾਈਟ ਭਰ ਕੇ ਭੇਜੀਏ। ਨਹੀਂ, ਉਹਨਾਂ ਨੂੰ ਪਤਾ, ਇਹਨਾਂ ਨੂੰ ਰਾਜਨੀਤੀ ਕਰਨੀ ਆਵੇ ਵੀ ਰਾਜਨੀਤੀ ਕਹਿੰਦੇ ਕਿਹਨੂੰ। ਨਹੀਂ, ਇਹਨਾਂ ਨੂੰ ਪਤਾ, ਇਹ ਜਾਂਦੇ ਰਹਿੰਦੇ ਆ, ਇਹਨਾਂ ਨੂੰ ਸਾਰਾ ਪਤਾ A to Z। ਆਪਾਂ ਸੋਚਦੇ ਆ ਕਿ ਸ਼ਾਇਦ ਇੱਥੇ ਦੇ ਲੀਡਰਸ ਨੂੰ ਪਤਾ ਨਹੀਂ। ਅਸਲ ਦੇ ਵਿੱਚ ਕੀ ਆ ਕਿ ਇਹੀ ਬੰਦੇ ਜੇ ਤੁਸੀਂ ਪੰਜਾਬ ਦੇ ਵਿੱਚ ਭੇਜ ਦੋ, ਇਹਨਾਂ ਨੇ ਵੀ ਸੁਖਬੀਰ ਬਾਦਲ, ਨਵਜੋਤ ਸਿੱਧੂ ਬਣ ਜਾਣਾ। ਨਵਜੋਤ ਸਿੱਧੂ ਸੁਖਬੀਰ ਬਾਦਲ ਨੂੰ ਇੱਥੇ ਲਿਆ ਕੇ ਐਮਪੀ ਬਣਾ ਦੋ, ਇਹਨਾਂ ਨੇ ਇਹਨਾਂ ਵਰਗਾ ਹੋ ਜਾਣਾ। ਅਸਲ ਦੇ ਵਿੱਚ ਕੀ ਹੁੰਦਾ ਕਿ ਤੁਹਾਡੇ ਜਿਹੜੇ ਜਿਹੜਾ ਸਮਾਜ ਆ, ਸਮਾਜ ਉਤਪੰਨ ਕਰਦਾ ਲੀਡਰ। ਬਿਲਕੁਲ ਸਾਡੇ ਜਿਹੜਾ ਅਸੀਂ ਤਾਂ ਵੀ ਭੰਡ ਦਿੰਨੇ ਆ ਇਹਨਾਂ ਨੂੰ। ਸੁਖਬੀਰ ਬਾਦਲ ਨੂੰ ਆਪਾਂ ਭੰਡ ਦਿੱਤਾ, ਨਰਿੰਦਰ ਮੋਦੀ ਨੂੰ ਭੰਡ ਦਿੱਤਾ, ਕਿਸੇ ਨੂੰ ਭੰਡ ਦਿੱਤਾ, ਪਰ ਅਸਲ ਦੇ ਵਿੱਚ ਬਣਾਏ ਉਹ ਕਿਤੇ ਇੱਦਾਂ ਥੋੜੀ ਆ। ਹੁਣ ਸਾਡੇ ਜੇ ਪ੍ਰਕਾਸ਼ ਸਿੰਘ ਬਾਦਲ ਬਿਹਾਰ ਤੋਂ ਥੋੜੀ ਲਿਆਂਦੇ ਗਏ, ਜਾਂ ਉਹ ਵੈਸਟ ਬੰਗਾਲ ਤੋਂ ਥੋੜੀ ਲਿਆਂਦੇ ਗਏ, ਸਾਡੇ 'ਚ ਉਤਪੰਨ ਹੋਏ ਆ। ਫਿਰ ਅਸੀਂ ਆਸਾਂ ਬਹੁਤ ਜ਼ਿਆਦਾ ਲਾਈਆਂ, ਅਸੀਂ ਸੁਖਬੀਰ ਬਾਦਲ ਦੇ ਉੱਤੇ, ਉਹ ਵੀ ਤੁਸੀਂ ਦੇਖ ਲਿਆ। ਫਿਰ ਤੁਸੀਂ ਹੁਣ ਖਹਿਰਾ ਸਾਹਿਬ ਦੀ ਦੇਖ ਲਓ ਕਿ ਸਾਨੂੰ ਲੱਗਦਾ ਸੀ ਉਹੀ ਜੁਗ ਪਲਟਾਊ ਹੋ ਸਕਦੇ ਆ। ਪਹਿਲਾਂ ਅਸੀਂ ਸਿਮਰਨਜੀਤ ਸਿੰਘ ਮਾਨ, ਧਿਆਨ ਸਿੰਘ ਮੰਡ ਹੁੰਦੇ ਆਸਾਂ ਲਾਈਆਂ। ਹੁਣ ਉਹ ਕੀ ਕਾਰਨ ਆ ਕਿ ਉਹ ਜਿਹੜੇ ਲੀਡਰ ਆ ਜਿਨ੍ਹਾਂ ਉੱਤੇ ਅਸੀਂ ਆਸਾਂ ਰੱਖਦੇ ਆ ਉਹ ਫੇਲ ਹੋ ਜਾਂਦੇ ਆ। ਉਹਦਾ ਕਾਰਨ ਇਹ ਆ ਕਿ ਸਾਡਾ ਜਿਹੜਾ ਸਮਾਜ ਆ ਉਹ ਉਸ ਲੈਵਲ ਦਾ ਹੈ ਹੀ ਨਹੀਂ ਕਿ ਉਹਨਾਂ ਨੂੰ ਵਧੀਆ ਇੱਕ ਅਸੀਂ ਰਾਜਨੀਤੀ ਦੇ ਪਾਈਏ। ਸਭ ਤੋਂ ਪਹਿਲਾਂ ਸੁਚੇਤ ਹੋਣਾ ਪੈਣਾ ਸਮਾਜ ਨੂੰ, ਜਿਹੜੀਆਂ ਨੀਤੀਆਂ ਵੀ ਬਣਨੀਆਂ ਆ। ਹੁਣ ਜਿਹੜੇ ਪਾਰਟੀਜ਼ ਆ ਇਹਨਾਂ ਨੂੰ ਪ੍ਰਸ਼ਾਂਤ ਕਿਸ਼ੋਰ ਵਰਗਿਆਂ ਦੀ ਕਿਉਂ ਲੋੜ ਪੈਂਦੀ ਆ? ਜਿਹੜੀ ਕਾਂਗਰਸ ਆ ਜਿਹੜੀ ਨੀਤੀ ਬਣਾਉਂਦੀ ਆ, ਮੈਨੀਫੈਸਟੋ ਬਣੇ ਹੋ ਆ, ਫਿਰ ਵੀ ਪ੍ਰਸ਼ਾਂਤ ਕਿਸ਼ੋਰ ਉਹ ਬਣਾਉਂਦਾ ਕਿ ਉਹ ਕੀ ਦੇਖਦਾ ਕਿ ਲੋਕਾਂ ਨੂੰ ਬੇਵਕੂਫ ਕਿੱਦਾਂ ਬਣਾਇਆ ਜਾਵੇ। ਹੁਣ ਅਕਾਲੀ ਦਲ ਨੇ ਇੱਕ ਗੋਲੂ ਕਰਨਾਟਕ ਤੋਂ ਮੰਗਵਾਇਆ, ਕਰੋੜਾਂ ਰੁਪਈਆ ਉਹਨੂੰ ਦੇਣਾ, ਉਹਨੂੰ ਬਸ ਇਹ ਕਹਿਣਾ ਆ ਜੀ ਤੂੰ ਸਾਨੂੰ ਜਿਤਾਉਣਾ ਆ, ਜੋ ਮਰਜ਼ੀ ਕਰ। ਹੁਣ ਆ ਜਿਹੜੇ ਨਾਅਰੇ ਆ ਘਰ ਘਰ ਨੌਕਰੀ, ਇਸ ਵਾਰ ਕੈਪਟਨ ਦੀ ਸਰਕਾਰ, ਇਹ ਨਾਅਰੇ ਕਿੱਥੋਂ ਆਏ? ਇਹ ਕਿਸ ਬੰਦੇ ਨੇ ਦਿੱਤੇ? ਇਹ ਕੈਪਟਨ ਨੇ ਥੋੜੀ ਸੋਚਿਆ। ਕੈਪਟਨ ਨੂੰ ਤਾਂ ਇੱਕ ਦੇ ਦਿੱਤਾ ਗਿਆ ਆ ਜੀ ਇਸ ਵੇਲੇ ਦਾ ਲੋਗੋ, ਤੇ ਕੈਪਟਨ ਨੇ ਉਹਦੇ ਪੈਸੇ ਦਿੱਤੇ ਜਿੱਦਾਂ ਗਾਹਕ ਦੇ ਵਾਂਗੂ ਹੁੰਦੇ ਆ। ਪ੍ਰਸ਼ਾਂਤ ਕਿਸ਼ੋਰ ਨੂੰ ਪੈਸੇ ਦਿੱਤੇ, ਪ੍ਰਸ਼ਾਂਤ ਕਿਸ਼ੋਰ ਨੇ ਦੇਖਿਆ ਵੀ ਕਿਹੜਾ ਬੰਦਾ ਕਿਸ ਭਾਅ ਚੱਲ ਸਕਦਾ। ਸਮਾਰਟਫੋਨ ਉਹਨੂੰ ਪਤਾ ਵੀ ਜਿਹੜੇ ਲੋਕ ਆ ਇੱਥੇ ਟਿਕਟੌਕ ਤੋਂ ਬਿਨਾਂ ਤਾਂ ਚੱਲਣ ਨਹੀਂ ਡਿਆ ਕੰਮ। ਉਹਨੇ ਹਿਸਾਬ ਨਬਜ਼ ਦੇਖ ਲਈ ਕਿ ਇੱਥੇ ਲੋਕਾਂ ਨੂੰ ਜਿਹੜੇ ਉਹ ਟਿਕਟੌਕ ਚਲਾਉਣ ਵਾਲੇ ਉਹਨਾਂ ਲਈ ਨੌਕਰੀ ਕੋਈ ਇੰਪੋਰਟੈਂਟ ਨਹੀਂ ਰੱਖਦੀ, ਉਹਨਾਂ ਲਈ ਨੌਕਰੀ ਇੰਪੋਰਟੈਂਟ ਨਹੀਂ, ਉਹ ਭੁੱਖੇ ਮਰ ਜਾਣਗੇ। ਉਹਨਾਂ ਦੇ ਲਈ ਮੇਨ ਚੀਜ਼ ਆ ਟਿਕਟੌਕ ਦੇ ਉੱਤੇ ਲਾਈਵ ਹੋਣਾ, ਭਾਬੀ ਇੱਕ ਰਣਜੀਤ ਕੌਰ ਨੂੰ ਦੇਖਣਾ। ਇਹ ਜਿਹੜੀਆਂ ਚੀਜ਼ਾਂ ਉਹਨਾਂ ਦੀ ਪ੍ਰਾਇਓਰਟੀ ਬਣ ਚੁੱਕੀਆਂ, ਉਹਨੇ ਸਮਾਰਟਫੋਨ ਦਾ ਦੇਤਾ। ਤੇ ਉਹ ਜਿਹੜੇ ਲੋਕ ਇਸ ਗੱਲ ਦੇ ਲਈ ਕਿ ਮੇਰੇ ਕੋਲ ਵੀ ਸਮਾਰਟਫੋਨ ਹੋਵੇ, ਉਹਨਾਂ ਦੇ ਲਈ ਇਹ ਨਹੀਂ ਕਿ ਸਾਡੇ ਲਈ ਰੈਗੂਲਰ ਕੋਈ ਜੌਬਸ ਹੋਣ। ਅਸੀਂ ਸਾਡੇ ਜਿਹੜਾ ਵਾਤਾਵਰਨ, ਹੁਣ ਤੁਸੀਂ ਦੇਖੋ ਕਿ 130 ਬਲਾਕ ਆ ਪੰਜਾਬ ਦੇ ਵਿੱਚ ਪਾਣੀ ਦੇ ਹਿਸਾਬ ਦੇ ਨਾਲ, 109 ਬਲਾਕ ਡਾਰਕ ਜ਼ੋਨ ਦੇ ਵਿੱਚ ਜਾ ਚੁੱਕੇ ਆ, ਪਾਣੀ ਹੈ ਨਹੀਂ। 2030 ਦੇ ਵਿੱਚ ਇਹ ਦੱਸਦੇ ਆ ਕਿ 2030 ਦੇ ਵਿੱਚ ਬਸ ਇਹ ਆ ਵੀ ਰੱਬ ਦਾ ਹੀ ਭਾਣਾ ਆ ਉੱਥੇ ਪਾਣੀ, ਜਿਹਦੀ ਅਸੀਂ ਗੱਲ ਕਰਦੇ ਆ, ਜਿਹੜਾ ਪੰਜਾਬ
ਪਾਣੀ ਤੋਂ ਹੀ ਬਣਿਆ ਹੋਇਆ ਜੀ। ਉਹਦੇ ਵਿੱਚ ਬਹੁਤ ਔਖਾ ਟਾਈਮ ਆ ਰਿਹਾ, ਪਰ ਸਰਕਾਰ ਦੇ ਮੈਨੀਫੈਸਟੋ 'ਚ ਹੈ ਨਹੀਂ ਉਹ ਗੱਲ। ਬਿਲਕੁਲ ਦਲਜੀਤ ਜੀ, ਜਿਹੜੇ ਸੁਹਿਰਦ ਲੀਡਰ ਜਾਂ ਜਿਹੜੇ ਹੁੰਦੇ ਆ ਕੰਮ ਕਰਨ ਵਾਲੇ ਲੀਡਰ, ਉਹ ਸਮਾਜ ਪੈਦਾ ਕਰਦਾ ਹੁੰਦਾ। ਤੇ ਤੁਹਾਡਾ ਬਹੁਤ ਵੈਲਿਡ ਪੁਆਇੰਟ ਹੈ ਕਿ ਜਿਹੜਾ ਸਾਡਾ ਸਮਾਜ ਹੈ ਪੰਜਾਬ ਦਾ ਜਾਂ ਭਾਰਤ ਦੇਸ਼ ਦਾ ਸਮਾਜ ਹੈ, ਉਹ ਸੁਹਿਰਦ ਨਹੀਂ ਹੈਗਾ। ਉਹ ਆਪਣੀ ਵੋਟ ਪਾਉਣ ਲੱਗਾ ਸੋਚਦਾ ਨਹੀਂ। ਆਪਾਂ ਅੱਗੇ ਵੀ ਬਹੁਤ ਵਾਰ ਗੱਲ ਕੀਤੀ ਕਿ ਸਾਡੇ ਜਿਹੜੇ ਲੋਕ ਆ ਉਹ ਆਪਣੇ ਬੱਚੇ ਦੀ ਕਿਤਾਬ ਬਾਰੇ ਸੋਚ ਕੇ ਨਹੀਂ, ਜਿਹੜੀ ਸ਼ਰਾਬ ਦੀ ਬੋਤਲ ਬਾਰੇ ਸੋਚ ਕੇ ਵੋਟ ਪਾਉਂਦੇ ਆ। ਤੇ ਜਿਸ ਦਿਨ ਅਸੀਂ ਆਪਣੇ ਬੱਚੇ ਦੀ ਜਿਹੜੇ ਸ਼ਰਾਬ ਦੀ ਬੋਤਲ ਦੀ ਜਗ੍ਹਾ ਆਪਣੇ ਬੱਚੇ ਦੀ ਕਿਤਾਬ ਬਾਰੇ ਸੋਚਾਂਗੇ, ਉਦੋਂ ਸ਼ਾਇਦ ਅਸੀਂ ਸੋਚ ਕੇ ਵੋਟ ਪਾਈਏ। ਤੇ ਜਿਹੜੇ ਸਾਡੇ ਲੀਡਰ ਆ ਉਹ ਇਹਨਾਂ ਲੀਡਰਾਂ 'ਚੋਂ ਸ਼ਾਇਦ ਉਹ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦੇਣ। ਤੇ ਇੱਥੇ ਨਾਲ ਨਾਲ ਮੈਂ ਇੱਕ ਪੋਸਟ ਪੜ੍ਹ ਰਿਹਾ ਸੀ ਦਲਜੀਤ ਜੀ, ਫੇਸਬੁੱਕ 'ਤੇ ਉਹਨਾਂ ਨੇ ਇੱਕ ਪੋਸਟ ਪਾਈ ਸੀ ਬਹੁਤ ਵਧੀਆ। ਉਹਨਾਂ ਨੇ ਕਿਹਾ ਕਿ ਜਿਹੜੀ ਬਿਜਲੀ ਦੇ ਲਾਰੇ ਲਾਏ ਜਾ ਰਹੇ ਆ, ਬਿਜਲੀ ਦੀ ਗੱਲ ਕੀਤੀ ਜਾ ਰਹੀ ਹੈ, ਇਹ ਸਸਤੀ ਹੋਣੀ ਚਾਹੀਦੀ ਹੈ, ਬਹੁਤ ਵਧੀਆ ਗੱਲ ਹੈ। ਪਰ ਜਿਹੜੇ ਪੰਜਾਬ ਨੂੰ ਚਲਾਉਣ ਵਾਲੇ ਲੀਡਰ ਆ, ਉਹਨਾਂ ਦੇ ਮੇਰੇ 2-4 ਸਵਾਲ ਹੈ, ਮੈਂ ਪੋਸਟ ਪੜ੍ਹ ਕੇ ਜ਼ਰੂਰ ਸੁਣਾਉਣੀ ਚਾਹੂੰਗਾ। ਚੋਂ ਮੁੱਖ ਅੰਕ ਸੁਣਾਉਣੇ ਚਾਹੂੰਗਾ। ਉਹ ਕਹਿੰਦੇ ਕਿ ਕੀ ਜਿਹੜੇ ਸਾਡੇ ਲੀਡਰ ਆ ਹੁਣ ਤੱਕ ਦੇ ਜਿਹੜੇ ਲਾਰੇ ਲਾ ਰਹੇ ਆ, ਉਹਨਾਂ ਨੂੰ ਜਿਹੜਾ ਪੰਜਾਬ ਦੇ ਸਿਰ ਤੇ ਜਿਹੜਾ 2.25 ਲੱਖ ਦਾ ਕਰਜ਼ਾ ਉਹ ਲਾਉਣ ਦਾ ਕੋਈ ਉਹਨਾਂ ਕੋਲ ਪਲਾਨ ਹੈਗਾ? ਜਿਹੜਾ ਵਿਦੇਸ਼ਾਂ ਨੂੰ ਆਪਾਂ ਲੱਖਾਂ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਰੋਜ਼ ਨੌਜਵਾਨ ਵਿਦੇਸ਼ਾਂ ਨੂੰ ਕੂਚ ਕਰ ਰਿਹਾ, ਉਹਨਾਂ ਦੇ ਭਵਿੱਖ ਦਾ ਕੋਈ ਪਲਾਨ ਹੈਗਾ ਉਹਨਾਂ ਕੋਲ? ਜਾਂ ਜਿਹੜੇ ਦਰਿਆਵੀ ਪਾਣੀ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ, ਦਰਿਆਈ ਪਾਣੀਆਂ ਦੀ ਲੁੱਟ ਹੋ ਰਹੀ ਆ ਪੰਜਾਬ ਦੀ, ਜਾਂ ਜਿਹੜੇ ਸਾਡੇ ਫਸਲੀ ਪਾਣੀ ਆ ਨੀਵੇਂ ਜਾ ਰਹੇ ਆ, ਇਹਨਾਂ ਦਾ ਕੋਈ ਪਲਾਨ ਹੈਗਾ ਇਹਨਾਂ ਨੂੰ ਬਚਾਉਣ ਲਈ? ਜਿਹੜਾ ਡਰੱਗ ਮਾਫੀਆ ਪੰਜਾਬ ਦੇ ਵਿੱਚ ਦਿਨੋਂ ਦਿਨ ਵੱਧ ਗਿਆ, ਜਿਹੜਾ ਕੈਪਟਨ ਸਾਹਿਬ ਕਹਿੰਦੇ ਮੈਂ 4 ਹਫ਼ਤੇ ਖਤਮ ਕਰ ਦੇਣਾ, ਉਹਨਾਂ ਲਈ ਕੋਈ ਪਲਾਨ ਹੈਗਾ? ਇਹਦੇ ਨਾਲ ਨਾਲ ਕਿਸਾਨਾਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਦਿਨੋਂ ਦਿਨ ਜਿਹੜੀਆਂ, ਉਹਨਾਂ ਲਈ ਕੋਈ ਪਲਾਨ ਹੈਗਾ? ਸੋ ਪੰਜਾਬ ਦੇ ਮਸਲੇ ਤਾਂ ਬਹੁਤ ਜ਼ਿਆਦਾ ਆ, ਤੇ ਉਹ ਜਿਹੜੇ ਅੱਜ ਤੋਂ 15-20 ਸਾਲ ਪਹਿਲਾਂ ਖੜੇ ਸੀ ਅੱਜ ਵੀ ਉੱਦਾਂ ਹੀ ਖੜੇ ਆ। ਉਹਦਾ ਇੱਕੋ ਇੱਕ ਮਤਲਬ ਇਹ ਹੈ ਕਿ ਜਿਹੜੇ ਸਾਡੇ ਲੀਡਰ ਸੀ ਜਿਨ੍ਹਾਂ ਨੂੰ ਅਸੀਂ ਵੋਟ ਦੀ ਤਾਕਤ ਨਾਲ ਉੱਥੇ ਬਿਠਾਇਆ, ਉਹ ਹਰ ਫਰੰਟ ਤੇ ਫੇਲ ਹੋਏ। ਉਹਨਾਂ ਨੇ ਬਿਲਕੁਲ ਕੰਮ ਨਹੀਂ ਕੀਤਾ, ਬਿਲਕੁਲ ਨਿਕੰਮੇ ਨਿਕਲੇ ਆ। ਪਰ ਜਦੋਂ ਇਹ 2022 ਦੀਆਂ ਵੋਟਾਂ ਆਈਆਂ, ਜਦੋਂ ਵੀ ਵੋਟਾਂ ਆਉਂਦੀਆਂ ਹਰ 5 ਸਾਲਾਂ ਬਾਅਦ ਇਹ ਇਲਜ਼ਾਮ ਲੱਗਦੇ, ਐਰਕੀ ਫੇਰ ਲੱਗ ਰਹੇ ਆ। ਬਰਾੜ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਊਂਗਾ। ਗੱਲ ਸਿੱਧੂ ਸਾਹਿਬ ਦੀ ਕੀਤੀ ਦਲਜੀਤ ਜੀ ਹੋਣਾ ਨੇ, ਮੈਂ ਕਾਂਗਰਸ ਦੀ ਗੱਲ ਕਰਨੀ ਚਾਹੂੰਗਾ ਕਿ ਜਿਸ ਤਰੀਕੇ ਨਾਲ ਹੁਣ 2022 ਦੀਆਂ ਵੋਟਾਂ ਨੂੰ ਲੈ ਕੇ ਕੰਮ ਕਰਨਾ ਚਾਹੀਦਾ ਸੀਗਾ, ਕਿਉਂਕਿ ਪਿਛਲੇ 4.5 ਸਾਲ ਤਾਂ ਕੁਛ ਨਹੀਂ ਕੀਤਾ। ਮੇਰੇ ਖਿਆਲ ਜਿਹੜਾ ਲਾਸਟ ਪ੍ਰੋਗਰੈਸ ਈਅਰ ਜਿਹਨੂੰ ਕਿਹਾ ਜਾਂਦਾ, ਜਿਹਦੇ ਵਿੱਚ ਸਾਰੇ ਕੰਮ ਕਰਨੇ ਹੁੰਦੇ, ਉਹ 'ਚ ਵੀ ਕੁਛ ਨਹੀਂ ਕਰ ਰਹੇ, ਕਿਉਂਕਿ ਉਹ ਆਪਸ ਦੇ ਵਿੱਚ ਉਲਝ ਕੇ ਰਹਿ ਗਏ। ਜਿਸ ਤਰੀਕੇ ਨਾਲ ਇਹਨਾਂ ਦਾ ਜਿਹੜਾ ਯੁੱਧ ਆ ਆਪਸ ਦੇ ਵਿੱਚ ਚੱਲ ਰਿਹਾ, ਕੈਪਟਨ ਸਾਹਿਬ ਦਾ, ਸਿੱਧੂ ਸਾਹਿਬ ਦਾ, ਇਹਨੂੰ ਕਿੱਦਾਂ ਦੇਖਦੇ ਹੋ? ਲੱਗਦਾ ਕਿਤੇ ਸੁਲਝਦਾ ਕਿ ਉਲਝਦਾ ਜਾ ਰਿਹਾ ਦਿਨੋਂ ਦਿਨ? ਇਹਦੇ 'ਚ ਦੇਵ ਜੀ ਨਾ ਤਾਂ ਕੋਈ ਸੁਲਝਣ ਵਾਲੀ ਗੱਲ ਆ ਤੇ ਨਾ ਹੀ ਉਲਝਣ ਵਾਲੀ ਗੱਲ ਆ, ਕਿਉਂਕਿ ਇਹਦਾ ਸਿੱਧਾ ਮਕਸਦ, ਉਹਨਾਂ ਦਾ ਕੋਈ ਮਕਸਦ ਨਹੀਂਗਾ ਕਿ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਜੀ। ਉਹਨਾਂ ਦਾ ਇੱਕੋ ਇੱਕ ਮਕਸਦ ਆ ਦਲਜੀਤ ਜੀ, ਵੀ ਕੁਰਸੀ ਕਿਵੇਂ ਹੱਥ ਆਵੇ ਜੀ, ਔਰ ਕੁਰਸੀ ਵੀ ਵੱਡੀ ਕੁਰਸੀ, ਮੁੱਖ ਮੰਤਰੀ ਦੀ ਘੱਟੋ ਘੱਟ ਜੀ। ਕਿਉਂਕਿ ਜੇ ਨਵਜੋਤ ਸਿੱਧੂ ਪੰਜਾਬ ਦੇ ਲੋਕਾਂ ਪ੍ਰਤੀ ਵਫਾਦਾਰ ਹੁੰਦਾ ਜੀ ਤਾਂ ਇੰਨਾ ਚਿਰ ਕਿਹੜੇ ਕੁਰਨੇ 'ਚ ਬੈਠਾ ਸੀ? ਉਹ ਕਿਹੜੀ ਤਪੱਸਿਆ ਕਰਦਾ ਸੀ? ਐਨਾਲਿਸਿਸ ਕਹਿੰਦਾ ਮੈਂ ਐਨਾਲਿਸਿਸ ਕਰ ਰਿਹਾ ਸੀ, ਆਪਦੇ ਆਪ ਨੂੰ ਪੜ੍ਹ ਰਿਹਾ ਸੀ। ਅਸਲ ਦੇ ਵਿੱਚ ਉਹ ਨਿਸ਼ਾਨਾ ਮਾਰਨ ਦੀ ਇੱਕ ਸਹੀ ਟਾਈਮ ਦਾ ਇੰਤਜ਼ਾਰ ਕਰਦਾ ਸੀ, ਵੀ ਕਿਹੜੇ ਟਾਈਮ ਤੇ ਕਿਹੜਾ ਸਹੀ ਨਿਸ਼ਾਨਾ ਲਾਵਾਂ ਜੀ। ਤੇ ਉਦੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਜਾਂ ਉਹਦੇ ਬੰਦਿਆਂ ਨੇ ਕਿਹਾ, ਉਹਦੇ ਬੰਦਿਆਂ ਤੋਂ ਕਹਾਇਆ ਗਿਆ ਕਿ ਇਹ ਕੋਈ ਟਕਸਾਲੀ ਥੋੜੋ ਆ ਜੀ। ਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੁੰਦਾ ਵੀ ਉਹ ਕਿੱਧਰ ਦਾ ਟਕਸਾਲੀ ਹੈ ਜੀ। ਉਹ ਤਾਂ ਭੱਠਲ ਦੇ ਵਿਰੁੱਧ ਨੂੰ ਟਿਕਟ ਦੇਤੀ ਸੀਗੀ ਪ੍ਰਕਾਸ਼ ਸਿੰਘ ਬਾਦਲ ਨੇ, ਤਾਂ ਛੱਡ ਗਿਆ ਸੀ ਪੇੜ ਉਹ। ਜੀ। ਉਦੋਂ ਬਾਅਦ ਉਹ ਕਾਂਗਰਸ 'ਚ ਆ ਗਿਆ, ਕਾਂਗਰਸ 'ਚ ਸੋਨੀਆ ਨੇ ਚੱਕ ਕੇ ਉਹਨੂੰ ਨਾਲ ਦੀ ਨਾਲ ਪ੍ਰਧਾਨ ਬਣਾਤਾ। ਭੱਠਲ ਹਾਰ ਗਈ ਤੇ ਇਸ ਤੋਂ ਬਾਅਦ ਇਹ ਆ ਗਏ ਆਪਣਾ ਅਕਾਲੀ ਦਲ ਹਾਰ ਗਿਆ ਤੇ ਇਹਨਾਂ ਦਾ ਦਾ ਲੱਗ ਗਿਆ, ਤੇ ਨਾਲ ਦੀ ਨਾਲ ਇਹਨਾਂ ਦੇ ਲਿੰਕ ਸੀਗੇ ਇਹਨਾਂ ਦੇ ਸੋਨੀਆ ਤੱਕ ਜੀ, ਕਿਉਂਕਿ ਇਹਨਾਂ ਦੇ ਆਪਸ ਵਿੱਚ ਰਾਜਿਆਂ ਰਾਣਿਆਂ ਦੇ ਲਿੰਕ ਹੁੰਦੇ ਆ। ਉਦੋਂ ਬਾਅਦ ਇਹਦਾ ਤੁੱਕਾ ਲੱਗ ਗਿਆ, ਇਹ ਮੁੱਖ ਮੰਤਰੀ ਬਣ ਗਿਆ। ਜਦੋਂ ਮੁੱਖ ਮੰਤਰੀ ਬਣ ਜਾਂਦਾ, ਜਿਵੇਂ ਦਲਜੀਤ ਜੀ ਨੇ ਕਿਹਾ ਕਿ ਸਾਡੇ ਜਿਹੜੇ ਲੀਡਰ ਆ ਉਹ ਚਾਪਲੂਸ ਆ, ਉਹ ਗੋਡੀ ਹੱਥ ਲਾਉਣ 'ਚ ਸਭ ਤੋਂ ਨੰਬਰ 1 ਤੇ ਆ। ਉਹਨਾਂ ਨੂੰ ਇਹ ਨਹੀਂ ਵੇਂਦੇ ਕਿ ਉਹ ਚਿੱਟੀਆਂ ਦਾੜੀਆਂ ਵਾਲੇ ਲੀਡਰ, ਜਵਾਨ ਜਿਹੜੇ ਗੱਭਰੂ ਨੌਜਵਾਨ ਰਾਜਨੀਤੀ 'ਚ ਉਹਨਾਂ ਦੇ ਪੈਰੀਂ ਹੱਥ ਲਾਈ ਜਾਂਦੇ ਆ। ਉਹ ਪੈਰੀਂ ਹੱਥ ਦਲਜੀਤ ਜੀ ਬਰਾੜ ਸਾਹਿਬ, ਉਹ ਜਿਹੜੇ ਆ ਉਹ ਜਵਾਨਾਂ ਨੂੰ ਨਹੀਂ ਲੱਗਦੇ, ਉਹ ਕੁਰਸੀ ਨੂੰ ਲੱਗਦੇ ਆ, ਉਹ ਅਹੁਦਿਆਂ ਨੂੰ ਲੱਗਦੇ ਆ। ਜਦੋਂ ਜਿਹੜਾ ਰਾਜੇ ਦਾ ਪੁੱਤ ਜਿਹੜਾ ਉਹ ਹਮੇਸ਼ਾ ਰਾਜਾ ਬਣਦਾ, ਇੱਦਾਂ ਜਿਹੜਾ ਮੁੱਖ ਮੰਤਰੀ ਦਾ ਪੁੱਤ ਹੈ ਉਹ ਸਾਬਕਾ ਜਿਹੜਾ ਉਪ ਮੁੱਖ ਮੰਤਰੀ ਜਾਂ ਜਿਹੜਾ ਉਹ ਅਹੁਦਾ ਪਾਰਟੀ 'ਚ ਉੱਚਾ ਹੁੰਦਾ, ਉਹ ਚਾਹੇ ਬਜ਼ੁਰਗ ਹੋਣ ਉਹਦੇ ਪੈਰੀਂ ਹੱਥ ਲਾਉਣਗੇ ਤਾਂ ਹੀ ਉਹਨਾਂ ਨੂੰ ਕੁਝ ਮਿਲਣਾ। ਦਲਜੀਤ ਜੀ, ਜਿੱਦਾਂ ਬਰਾੜ ਸਾਹਿਬ ਹੁਣਾਂ ਨੇ ਕਿਹਾ ਕਿ ਇਹ ਸਿਰਫ ਕੁਰਸੀ ਦੀ ਗੇਮ ਹੈ, ਤੁਹਾਨੂੰ ਕਿੱਦਾਂ ਲੱਗਦਾ 2022 ਨੂੰ ਲੈ ਕੇ? ਤੁਸੀਂ ਕਾਂਗਰਸ ਨੂੰ ਕਿੱਦਾਂ ਦੇਖਦੇ ਹੋ?
ਇਸ ਵੇਲੇ ਗੇਮ ਬਰਾਬਰ ਚੱਲ ਰਹੀ ਆ ਜੀ ਜਦੋਂ ਦਾ ਅਕਾਲੀ ਤੇ ਬੀਐਸਪੀ ਦਾ ਸਮਝੌਤਾ ਹੋ ਗਿਆ। ਜੀ ਬਾਹਰ ਹੋਈ ਟੀਮ ਜਿੱਦਾਂ ਖੇਲ ਹੋ ਕੇ ਫਿਰ ਕੁਛ ਕੁ ਖਿਡਾਰੀ ਇਦਾਂ ਦੇ ਆ ਗਏ ਉਹਨਾਂ ਦੇ ਵਿੱਚ, ਕਿਉਂਕਿ ਪੈਟ ਵੋਟ ਆ ਬੀਐਸਪੀ ਦੀ ਵੀ। ਜੀ ਉਸ ਤੋਂ ਬਾਅਦ ਕਿਉਂਕਿ ਪਹਿਲਾਂ ਇਹ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਕੋਈ ਲੀਡਰ ਨਹੀਂ ਪੈਦਾ ਕਰ ਪਾਈ, ਉਹ ਇੱਕ ਉਹਨਾਂ ਦਾ ਨੈਗੇਟਿਵ ਪੁਆਇੰਟ ਇਹੀ ਆ। ਜੀ ਭਗਵੰਤ ਮਾਨ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਆਪਣੇ ਏਰੀਏ ਦੇ ਐਮਐਲਏ ਨੂੰ ਤਾਂ ਜਾਣਦਾ ਹੋਊਗਾ, ਜੀ ਪਰ ਪੰਜਾਬ ਲੈਵਲ ਦੇ ਉੱਤੇ ਉਹ ਸ਼ਾਖ ਨਹੀਂ ਬਣਾ ਪਾਏ। ਜੀ ਉਹਦਾ ਕਾਰਨ ਇਹ ਰਿਹਾ ਕਿ ਕਿਤੇ ਵੀ ਤੁਹਾਨੂੰ ਲੱਗਾ ਹੀ ਨਹੀਂ ਵਿਰੋਧੀ ਪਾਰਟੀ ਦਾ ਉਹ ਰੁਤਬਾ ਤਾਂ ਮਿਲ ਗਿਆ, ਪਰ ਉਹਦੀ ਭੂਮਿਕਾ ਕਦੀ ਨਹੀਂ ਨਿਭਾਈ। ਉਹਦੀ ਭੂਮਿਕਾ ਅਕਾਲੀ ਦਲ ਵਾਲੇ ਜਿਹੜੇ ਵਿਰੋਧੀ ਧਿਰ ਦੇ ਵਿੱਚ ਵੀ ਹੈ ਨਹੀਂ, ਜੀ ਉਹ ਜਿਹੜੇ ਆ ਭੂਮਿਕਾ ਨਿਭਾ ਰਹੇ ਆ ਅੰਦਰ। ਜਦੋਂ ਤੁਸੀਂ ਸੈਸ਼ਨ ਦੇ ਵਿੱਚ ਚਾਹੇ ਉਹ ਐਕਸਪੀਰੀਅੰਸ ਦੇਖ ਲਓ, ਇਹ ਪਹਿਲੀ ਵਾਰ ਜਿੱਤ ਕੇ ਗਏ ਆ, ਦੂਜੇ ਆ ਡਰਦੇ ਵੀ ਰਹੇ ਆ, ਤੀਜੇ ਆ ਕਿ ਇਹਨਾਂ ਨੂੰ ਵਿਆਹਾਂ ਦੇ ਉੱਤੇ ਸ਼ਗਨ ਵੀ ਉਹ ਆ ਕੇ ਪਾਉਂਦੇ ਰਹੇ ਆ। ਉਹ ਹਰ ਤਰ੍ਹਾਂ ਦੀ ਨੀਤੀ ਉਹਨਾਂ ਨੇ ਵਰਤੀ ਆ, ਕਾਂਗਰਸੀਆਂ ਨੇ ਵੀ ਤੇ ਅਕਾਲੀਆਂ ਨੇ ਵੀ, ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਦਬਾਉਣ ਦੇ ਲਈ। ਜਿਹੜੇ ਤਾਂ ਪਿਆਰ ਨਾਲ ਚੱਲਦੇ ਸੀ ਪਿਆਰ ਦੇ ਨਾਲ ਪੁਚਕਾਰ ਲੈ, ਜਿਹੜੇ ਬੰਦੇ ਡਰਦੇ ਨਾਲ ਆ ਉਹ ਡਰਦੇ ਨਾਲ ਖੜ ਲੈ ਉਹਨਾਂ ਨੇ ਆਪਣੇ ਹੱਕ ਦੇ ਵਿੱਚ। ਇਸ ਕਰਕੇ ਉਹ ਬੜੇ ਟੁੱਟੇ ਹੋਏ ਆ। ਜੀ ਹੁਣ ਇਹਦੇ ਵਿੱਚ ਤਜਰਬਾ ਵੀ ਤੁਸੀਂ ਕਹਿ ਲਓ ਕਿ ਉਹ ਤਜਰਬੇ ਦੇ ਨਾਲ ਅੱਗੇ ਚੱਲਦੇ ਆ, ਪਰ ਜਿਹੜਾ ਨਵਜੋਤ ਸਿੱਧੂ ਵਾਲਾ ਮਾਮਲਾ ਜੇ ਅਸੀਂ ਦੇਖੀਏ, ਜੀ ਉਹਦੇ ਵਿੱਚ ਇਹ ਆ ਕਿ ਨਵਜੋਤ ਸਿੱਧੂ ਨੋ ਡਾਊਟ ਇਹ ਬੰਦਾ ਕਿਸੇ ਦੇ ਅੰਡਰ ਨਹੀਂ ਕੰਮ ਕਰ ਸਕਦਾ। ਜੀ ਇਹ 3-4 ਕੁ ਬੰਦੇ ਆ ਪੰਜਾਬ ਦੇ ਵਿੱਚ, ਇੱਕ ਜਗਮੀਤ ਬਰਾੜ ਹੋਇਆ, ਜੀ ਇੱਕ ਉਹ ਵੀਰ ਦਵਿੰਦਰ ਹੋਣੀ ਹੁੰਦੇ ਸੀਗੇ, ਤੇ ਇੱਕ ਇੱਧਰ ਆਪਣੇ ਸੁਖਪਾਲ ਖਹਿਰਾ ਤੇ ਨਵਜੋਤ ਸਿੱਧੂ। ਜੀ ਇਹ ਬੰਦੇ ਕਿਸੇ ਦੇ ਇਹਨਾਂ ਦੇ ਯਾਨੀ ਬਲੱਡ ਦੇ ਵਿੱਚ ਹੀ ਆ। ਇਹਨਾਂ ਨੂੰ ਜਿੱਥੇ ਇਹਨਾਂ ਨੂੰ ਉੱਪਰ ਟੌਪ ਮੋਸਟ ਸੀਨੀਅਰ ਯਾਨੀ ਇਹਨਾਂ ਨੂੰ ਲੱਗਦਾ ਵੀ ਅਸੀਂ ਸੀਨੀਅਰ ਹੀ ਆ, ਪਰ ਉਹਦੀ ਐਵਰੇਜ ਦੇ ਵਿੱਚ ਜੇ ਅਸੀਂ ਦੇਖੀਏ ਕਿ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਕਿਹੜੀ ਬੂਟੀ ਆ, ਐਡਾ ਕੋਈ ਨੌਲੇਜ ਵਾਲਾ ਬੰਦਾ ਤਾਂ ਹੈ ਨਹੀਂ ਵੀ, ਪਰ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਆ ਨਿਮਰਤਾ। ਜੀ ਹਲੀਮੀ, ਬਿਲਕੁਲ ਹਲੀਮੀ ਬਹੁਤ ਆ। ਉਹ ਤਾਂ ਹਲੀਮੀ ਦੇ ਕਰਕੇ ਇੰਨੀ ਵਾਰ ਮੁੱਖ ਮੰਤਰੀ ਬਣ ਗਿਆ। ਆਮ ਕਿਸੇ ਬੰਦੇ ਨੂੰ ਹੀ ਮਿਲਦਾ, ਓਪਰੇ ਨੂੰ ਵੀ ਇੰਨੀ ਰਿਸਪੈਕਟ ਦੇ ਨਾਲ ਗੱਲ ਕਰੂੰਗਾ ਕਿ ਤੁਸੀਂ ਹੈਰਾਨ ਰਹਿ ਜਾਓਗੇ, ਤੇ ਬੰਦਾ ਇਸੇ ਗੱਲ ਤੋਂ ਪ੍ਰਭਾਵਿਤ ਹੋ ਜਾਂਦਾ। ਅੱਜ ਵੀ ਉਹ ਲੋਕਾਂ ਨੂੰ ਆਹ ਫੋਨ ਕਰਦਾ ਜਦੋਂ ਵੋਟਾਂ ਦੇ ਵੇਲੇ ਦੇ ਵਿੱਚ। ਪਰ ਇਹ ਜਿਹੜੇ ਲੋਕ ਆ ਇਹਨਾਂ ਦੇ ਕੋਲ ਹਲੀਮੀ ਨਹੀਂ, ਹੋ ਸਕਦਾ ਇਹਨਾਂ ਦੇ ਕੋਲ ਬਹੁਤ ਵੱਡਾ ਟੈਲੈਂਟ ਹੋਵੇ, ਪਰ ਇੱਕ ਰਾਜਨੀਤੀ ਦੇ ਵਿੱਚ ਜਿਹੜਾ ਬੰਦਾ ਉਹਨੂੰ ਇੱਕ ਹਲੀਮੀ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਆ। ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਸਾਡੇ ਰਾਜਨੀਤੀ ਦੇ ਲੋਕਾਂ ਨੂੰ ਕਿ ਇਹ ਲੋਕਾਂ ਦੀਆਂ ਰੋਟੀਆਂ ਤੇ ਪਾਣ ਵਾਲੇ ਲੋਕ ਆ। ਇਹ ਆਪ ਆਪਣਾ ਕੋਈ ਏਡੀ ਇਹਨਾਂ ਦੀ ਮਿਹਨਤ ਨਹੀਂ ਹੁੰਦੀ, ਇਹ ਸਿਰਫ ਸਾਡੇ ਟੈਕਸਾਂ ਦੇ ਉੱਤੇ ਪਾਣ ਵਾਲੇ ਲੋਕ ਆ। ਇਹਨਾਂ ਨੂੰ ਤਾਂ ਜ਼ਿਆਦਾ ਨਿਮਰਤਾ ਰੱਖਣੀ ਚਾਹੀਦੀ ਆ, ਇਹਨਾਂ ਨੂੰ ਤਾਂ ਜ਼ਿਆਦਾ ਹੱਥ ਜੋੜਨੇ ਚਾਹੀਦੇ ਆ, ਪਰ ਜਦੋਂ ਹੀ ਇਹਨਾਂ ਦੇ ਹੱਥ ਦੇ ਵਿੱਚ ਆਉਂਦੀ ਆ ਪਾਵਰ, ਇਹ ਉਹਨੂੰ ਮਿਸਯੂਜ਼ ਕਰਦੇ ਆ। ਹੁਣ ਉਹ ਜਿਹੜਾ ਇੱਕ ਤਰ੍ਹਾਂ ਨਾਲ ਪਾਵਰ ਦੇ ਵਿੱਚ ਆਉਣਾ ਆ, ਕੈਪਟਨ ਅਮਰਿੰਦਰ ਸਿੰਘ ਦਾ ਸ਼ਾਇਦ ਹੋ ਸਕਦਾ ਹੈ ਜੇ ਨਵਜੋਤ ਸਿੰਘ ਸਿੱਧੂ ਨਾ ਹੁੰਦੇ ਤਾਂ ਸ਼ਾਇਦ ਉਹ ਐਤਕੀ ਨਾ ਖੜਦੇ, ਪਰ ਐਤਕੀ ਉਹ ਜਿਹੜਾ ਇਹਨੂੰ ਫੇਲ ਕਰਦੇ, ਉਹ ਇੱਕ ਪਰਸਨਲੀ ਮੈਨੂੰ ਲੱਗਦਾ ਵੀ ਉਹਦਾ ਚੈਲੰਜ ਜਿਹੜਾ ਬਣ ਗਿਆ। ਪਰ ਨਵਜੋਤ ਸਿੰਘ ਸਿੱਧੂ ਜਿਹੜਾ ਆ ਉਹ ਕਾਂਗਰਸ ਦਾ ਵੀ ਇਹ ਇੱਕ ਕਹਿ ਲਓ ਕਿ ਉਹਨਾਂ ਨੂੰ ਇੱਕ ਬੰਦਾ ਇਦਾਂ ਦਾ ਚਾਹੀਦਾ, ਇਹਦੇ ਨਾਲ ਦਾ ਬੁਲਾਰਾ ਕੋਈ ਨਹੀਂ, ਭੀੜ ਵੀ ਇਕੱਠੀ ਕਰਨ ਦੇ ਯੋਗ ਹੈਗਾ। ਤੇ ਪਰ ਇਹਦੀ ਇੱਕੋ ਹੀ ਪ੍ਰੋਬਲਮ ਇਹ ਹੈਗੀ ਆ ਕਿ ਜਿਹੜੇ ਅੰਦਰੂਨੀ ਮਾਮਲੇ ਆ ਉਹ ਬਾਹਰ ਕੱਢ ਕੇ ਰੱਖ ਦਿੰਦਾ। ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਤਾਂ ਅਜੇ ਲੱਗਦਾ ਨਹੀਂ, ਭਾਵੇਂ ਖੜਗੇ ਕਮੇਟੀ ਦੇ ਅੱਗੇ ਪੁਸ਼ ਵੀ ਹੋਏ ਆ, ਪਰ ਅਜੇ ਤੱਕ ਲੱਗਦਾ ਨਹੀਂ। ਦੋਨੇ ਤਰ੍ਹਾਂ ਬੜੀਆਂ ਸਟਰੋਂਗ ਐਕਸ਼ਨ ਲੈ ਕੇ ਬੈਠੀਆਂ। ਤੇ ਰਾਹੁਲ ਗਾਂਧੀ ਨਾਲ ਅਜੇ ਮੁਲਾਕਾਤ ਹੋਈ ਨਹੀਂ, ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਇਹਨਾਂ ਦੀ ਹੋ ਗਈ ਆ। ਕੀ ਉਹਦੇ ਵਿੱਚ ਡਿਸਾਈਡ ਹੋਇਆ, ਕਿਉਂਕਿ ਚਾਹੇ ਭਾਜਪਾ ਦੇ ਵਿੱਚੋਂ ਵੀ ਇਸੇ ਕਰਕੇ ਛੱਡ ਕੇ ਆਏ ਸੀ, ਇਹਨਾਂ ਨੂੰ ਇਹ ਲੱਗਦਾ ਕਿ ਜੇ ਮੈਂ ਸੈਂਟਰ ਦੇ ਵਿੱਚ ਚਲੇਗਾ ਕਦੀ ਪ੍ਰਧਾਨ ਮੰਤਰੀ ਪਤਾ ਨਹੀਂ ਕਦੋਂ ਬਣਨਾ, ਪਰ ਇੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣ ਕੇ ਮੈਂ ਆਪਣੇ ਚਾਅ ਪੂਰੇ ਕਰ ਸਕਦਾ। ਤੇ ਹੁਣ ਦੇਖਦੇ ਆ ਕਿ ਹੁਣ ਇਹ ਇੱਕ ਡੀਲ ਇਹ ਹੋਣੀ ਆ, ਡੀਲ ਇਹ ਹੋਣੀ ਆ ਕਿ ਜਿਹੜੀਆਂ 2022 ਦੀਆਂ ਚੋਣਾਂ ਉਹਦੇ ਵਿੱਚ ਕੌਣ ਕਿਹਨੂੰ ਕੀ ਦਿੱਤਾ ਜਾਂਦਾ, ਸ਼ਾਇਦ ਇਹਦੇ ਨਾਲ ਸਮਝੌਤਾ ਹੋ। ਬਿਲਕੁਲ ਦਲਜੀਤ ਜੀ, ਜਿਹੜੇ 2022 ਦੀਆਂ ਚੋਣਾਂ ਦੇ ਵਿੱਚ ਕਿਹਦੇ ਸੁਪਨੇ ਪੂਰੇ ਹੁੰਦੇ ਆ ਜਾਂ ਕਿਹਨੂੰ ਕੀ ਮਿਲਦਾ ਹੈ, ਤਾਂ ਆਉਣ ਵਾਲੇ ਦਿਨਾਂ 'ਚ ਜਿਹੜਾ ਆ ਉਹ ਕਾਫੀ ਜਿਹੜੀ ਗੱਲਾਂ ਆ ਉਹ ਕਲੀਅਰ ਹੋ ਜਾਣਗੀਆਂ। ਤੇ ਕਿਉਂਕਿ ਹੁਣ ਜਿਹੜਾ 2022 ਦਾ ਵਿਗਲ ਵੱਜ ਚੁੱਕਾ, ਪਿੜ ਮੱਗ ਚੁੱਕਾ, ਤੇ ਰੋਜ਼ ਨਵੀਆਂ ਕਿਸ਼ਤੀਆਂ ਪਿਆ ਕਰਨੀਆਂ। ਸਾਡੇ ਜਿਹੜੇ ਲੀਡਰਾਂ ਨੇ ਆਪੋ ਆਪਣੀ ਡੁਗਡੁਗੀ ਵਜਾਉਣੀ, ਇੱਕ ਦੂਜੇ ਤੇ ਇਲਜ਼ਾਮ ਲਾਉਣੇ, ਤੇ ਮੇਰੇ ਖਿਆਲ ਆਉਣ ਵਾਲੇ 8-10 ਮਹੀਨਿਆਂ 'ਚ ਸਾਨੂੰ ਇਹੋ ਕੁਝ ਵੇਖਣ ਨੂੰ ਮਿਲਣਾ, ਤੇ ਇਹਨਾਂ ਕੁਝ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਦਲਜੀਤ ਜੀ, ਇਹਦੇ ਨਾਲ ਬਰਾੜ ਸਾਹਿਬ ਜਿਹੜਾ ਸਮਾਂ ਆ ਉਹ ਪ੍ਰੋਗਰਾਮ ਦਾ ਤਕਰੀਬਨ ਖਤਮ ਹੋ ਚੁੱਕਾ। ਇਹਦੇ ਨਾਲ ਮੈਂ ਚੰਦ ਬਹਿਰੀਨ ਵਾਲਾ ਉਹਨਾਂ ਦੀ ਟਿੱਪਣੀ ਆਈ, ਉਹ ਪ੍ਰੋਗਰਾਮ ਪਸੰਦ ਕਰ ਰਹੇ, ਸੋ ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਤੇ ਇਹਦੇ ਨਾਲ ਮੈਂ ਕਹਿ ਰਿਹਾ ਸੀ ਦਲਜੀਤ ਜੀ ਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਮੁਕੰਮਲ ਹੋ ਚੁੱਕਾ। ਤੁਸੀਂ ਬਰਾੜ ਸਾਹਿਬ ਦਲਜੀਤ ਜੀ ਪ੍ਰੋਗਰਾਮ ਦੇ ਵਿੱਚ ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਹਫ਼ਤੇ। ਓਕੇ, ਥੈਂਕ ਯੂ ਦੋਸਤੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਡੀ ਗੱਲਬਾਤ ਚੰਗੀ ਲੱਗੀ ਹੋਊਗੀ, ਕਿਉਂਕਿ ਸਾਡੀ
ਸਾਡੀ ਕੋਸ਼ਿਸ਼ ਇਹੀ ਰਹਿੰਦੀ ਆ ਕਿ ਜੋ ਸਾਡੀ ਗੱਲਬਾਤ ਹੋ ਰਹੀ ਹੈ ਉਹਦੇ ਵਿੱਚੋਂ ਕੁਝ ਪੋਜ਼ਿਟਿਵ ਨਿਕਲ ਕੇ ਜਿਹੜਾ ਤੁਹਾਡੇ ਤੱਕ ਪਹੁੰਚੇ। ਤੇ ਇਹ ਜਿਹੜੀਆਂ ਸਾਡੀਆਂ ਗੱਲਾਂ ਬਾਤਾਂ ਇਹ ਰਾਜਨੀਤੀ ਨੂੰ ਲੈ ਕੇ ਵੀ ਇਸੇ ਕਰਕੇ ਹੁੰਦੀਆਂ ਕਿਉਂਕਿ ਸਾਡਾ ਜਿਹੜਾ ਪੰਜਾਬ ਆ ਉਹ ਪਿਛਲੇ ਕਈ ਸਾਲਾਂ ਤੋਂ ਮਾਰ ਖਾ ਰਿਹਾ ਤੇ ਲਗਾਤਾਰ ਮਾਰ ਖਾਂਦਾ ਉਹਦੇ ਹਾਲਾਤ ਅੱਜ ਤੱਕ ਦਿਨ ਬ ਦਿਨ ਬੱਤਰ ਹੁੰਦੇ ਜਾ ਰਹੇ, ਵੱਧ ਤੋਂ ਬੱਤਰ ਹੁੰਦੇ ਜਾ ਰਹੇ ਆ। ਤੇ ਸਾਡੀ ਮੇਰੇ ਖਿਆਲ ਹਰ ਪੰਜਾਬੀ ਦੀ ਇਹੀ ਉਮੀਦ ਹੈ, ਇਹੀ ਕਾਮਨਾ ਹੈ, ਇਹੀ ਅਰਦਾਸ ਕਰਦਾ ਕਿ ਇੱਕ ਦਿਨ ਸਾਨੂੰ ਚੰਗੇ ਲੀਡਰ ਮਿਲਣ ਤੇ ਸਾਡੇ ਪੰਜਾਬ ਲਈ ਕੁਝ ਕੰਮ ਕਰਨ ਤੇ ਸਾਡਾ ਪੰਜਾਬ ਦੁਬਾਰਾ ਉਹ ਰੰਗਲੀ ਧਰਤੀ, ਉਹ ਮੇਲਿਆਂ ਦਾ ਦੇਸ਼ ਬਣ ਕੇ ਦੁਬਾਰਾ ਇਸ ਦੁਨੀਆ ਦੇ ਨਕਸ਼ੇ ਤੇ ਉੱਭਰੇ। ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇ ਇਹ ਗੱਲਬਾਤ ਸਾਡੀ ਜਿਹੜੀ ਚੰਗੀ ਲੱਗੀ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ। ਤੇ ਅਗਲੇ ਹਫਤੇ ਤੱਕ ਮੈਨੂੰ, ਦੇਵ ਸਿੱਧੂ ਨੂੰ ਤੇ ਬਰਾੜ ਸਾਹਿਬ ਤੇ ਦਲਜੀਤ ਸਿੰਘ ਹੁਣਾਂ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫਤੇ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।